ਖਾਲਸ ਬੋਲੀ ਦੀ ਗੁਜਰਾ ਹਾਂਜੀ ਇਹ ਖਾਲਸ ਬੋਲੀ ਦਾ ਖੋਇਆ ਯਾਰ ਵੇਖੋ ਕਿ ਕੀ ਹੋਏਗੀ ਕੀ ਤਾਕਤ ਹੋਏਗੀ ਕੀ ਇਹਦਾ ਥਿੰਦਾ ਹੋਏਗਾ ਚੈੱਕ ਕਰੋ ਤੁਸੀਂ ਹੈਂ ਇਹ ਵੇਖੋ ਮੇਰਾ ਭਰਾ ਜਿਹਨੇ ਖਾਣਾ ਦੇਰ ਨਾ ਕਰੋ ਛੇਤੀ ਪਹੁੰਚੋ ਟਿਕਟ ਕਰਾਓ ਵੀਜ਼ਾ ਲਵੋ ਪਾਕਿਸਤਾਨ ਦਾ ਤੇ ਮੇਰੇ ਕੋਲ ਆ ਜਾਓ ਇੱਥੇ ਸਾਡੇ ਪਿੰਡ ਦਾ ਇੱਕ ਵਾਧਾ ਇਹ ਵੀ ਹੈਗਾ ਕਿ ਤੁਹਾਨੂੰ ਅਗਰ ਕੰਟੇਨਰ ਖੋਏ ਦਾ ਵੀ ਚਾਹੀਦਾ ਨਾ ਤੇ ਤੁਹਾਨੂੰ ਮਿਲੂਗਾ ਸਾਡੇ ਪਿੰਡ ਦੇ ਵਿੱਚ ਇੰਨਾ ਖੋਇਆ ਜ਼ਿਆਦਾ ਬਣਦਾ ਆ ਪਹਿਲਾਂ ਤੁਹਾਨੂੰ ਮੈਂ ਵਿਖਾ ਦਿਆਂ ਕਿ ਅਸੀਂ ਇਹ ਜਾਲੀ ਬਣਾਉਂਦੇ ਪਏ ਜੋ ਅਸੀਂ ਡੇਰੇ ਦੇ ਵਿੱਚ ਲਾਉਣੀ ਆ ਉੱਪਰ ਸਾਡੇ ਲੱਗਣੀ ਆ ਇਹ ਜਾਲੀ ਠੀਕ ਹੈ ਇਹ ਜਾਲੀ ਦਾ ਡਿਜ਼ਾਈਨ ਵੀ ਮੈਂ ਚੜ੍ਹਦੇ ਪੰਜਾਬ ਤੋਂ ਫੋਟੋ ਤੋਂ ਵੇਖਿਆ ਸੀ ਇਹ ਕੁਛ ਬਣੀ ਪਈ ਆ ਆਲਮੋਸਟ 100 ਕੁ ਪੀਸ ਅਸੀਂ ਜਾਲੀ ਦਾ ਜਿਹੜਾ ਬਣਾ ਕੇ ਰੱਖ ਲਿਆ ਇਹ ਗੁਜਰਾਂ ਵਾਲਾ ਗੁਜਰਾਤ ਸਰਗੋਧਾ ਮੰਡੀ ਪਾਕਪਤਨ ਫਰੀਦਕੋਟ ਲੈਲਪੁਰ ਸ਼ਖੂਪੁਰਾ ਸਤਿਆਣਾ ਨਨਕਾਣਾ ਸਾਹਿਬ ਸੈਯਦ ਵਾਲਾ ਜਿੰਨੇ ਮੈਂ ਸ਼ਹਿਰ ਗਿਣੇ ਨੇ ਇਹ ਸਾਰੇ ਸ਼ਹਿਰਾਂ 'ਚ ਮੈਂ ਗੱਡੀ ਦਾ ਤੇਲ ਫੂਕਿਆ ਉਹਨੇ ਦੀ ਜਾਲੀ ਨੇ ਜਿੰਨਾ ਖਰਚਾ ਕੀਤਾ ਪੰਜਾਬੀਓ ਕਿਦਾਂ ਕੀ ਹਾਲ ਚਾਲ ਆ ਤਗੜੇ ਹੋ ਸਾਰੇ ਅੱਛਾ ਬੜੇ ਸਾਰੇ ਭਰਾ ਮੈਨੂੰ ਪੁੱਛਦੇ ਨੇ ਕਿ ਅੰਜਰਾ ਗਾਇਬ ਹੋਇਆ ਸੋਸ਼ਲ ਮੀਡੀਆ ਤੋਂ ਕੀ ਗੱਲ ਹੈ ਕਿੱਥੇ ਰੁੱਝਿਆ ਕੋਈ ਵੀਡੀਓ ਕੋਈ ਬਲੌਗ ਕੋਈ ਚੀਜ਼ ਨਹੀਂ ਆਉਂਦੀ ਪਈ ਤੇ ਮੈਂ ਸਾਰੇ ਭਰਾਵਾਂ ਨੂੰ ਦੱਸਣਾ ਚਾਹੁੰਦਾ ਕਿ ਬਾਬਿਓ ਆਪਾਂ ਡੇਰਾ ਬਣਾਉਂਦੇ ਪਏ ਆ ਤੁਸੀਂ ਵੇਖ ਸਕਦੇ ਹੋ ਡੇਰੇ ਦੀ ਕੰਸਟਰਕਸ਼ਨ ਚੱਲ ਰਹੀ ਹੈ ਪਿਛਲੇ 2-2.5 ਮਹੀਨਿਆਂ ਤੋਂ ਇਹਦੇ ਰੁਝੇਵਿਆਂ ਦੇ ਵਿੱਚ ਆਪਾਂ ਰੁੱਝੇ ਹੋਏ ਆ ਤਾਂ ਸਮਾਂ ਨਹੀਂ ਲੱਗਦਾ ਬਿਲਕੁਲ ਵੀ ਸੋਸ਼ਲ ਮੀਡੀਆ ਚਲਾਉਣ ਦਾ ਸੋਸ਼ਲ ਮੀਡੀਆ ਤੋਂ ਦੁਨੀਆ ਤੋਂ ਕਹਿ ਲਓ ਕਿ ਕੱਟ ਆਫ ਹੋਏ ਆ ਆਪਾਂ 80% ਕੋਈ ਪਤਾ ਨਹੀਂ ਦੁਨੀਆ ਤੇ ਕੀ ਹੋ ਰਿਹਾ ਕੀ ਨਹੀਂ ਲੇਕਿਨ ਫਿਰ ਵੀ ਕਦੇ ਨਾ ਕਦੇ ਸਮਾਂ ਕੱਢ ਕੇ ਜਿਹੜੇ ਭਰਾਵਾਂ ਨੂੰ ਆਪਾਂ ਪਿਆਰ ਕਰਦੇ ਆ ਜਿਵੇਂ ਕੋਈ ਸਾਨੂੰ ਕਰਦੇ ਉਹਨਾਂ ਨੂੰ ਵੇਖ ਸੁਣ ਲਈਦਾ ਤੇ ਕੰਸਟਰਕਸ਼ਨ ਦੇ ਵਿੱਚ ਪਹਿਲੀ ਵਾਰੀ ਪਹਿਲਾ ਤਜਰਬਾ ਮੇਰਾ ਇਸ ਤੋਂ ਪਹਿਲਾਂ ਸਾਡੇ ਬਜ਼ੁਰਗ ਸਾਡੇ ਬਾਬੇ ਸਾਡੇ ਪਿਓ ਸਾਡੇ ਵਾਸਤੇ ਘਰ ਬਣਾ ਗਿਆ ਹਵੇਲੀ ਬਣਾ ਗਿਆ ਕੋਠੇ ਬਣਾ ਗਿਆ ਜੋ ਵੀ ਬਣਾ ਗਿਆ ਖੁੱਲ੍ਹੇ ਡੁੱਲੇ ਮਾਸ਼ਾਅੱਲਾ ਬੜੇ ਸੋਹਣੇ ਤੇ ਆਪਦੀ ਸੋਹਣੀ ਜ਼ਿੰਦਗੀ ਹੰਢਾ ਕੇ ਹੋ ਗਏ ਨੇ ਤੇ ਹੁਣ ਅਸੀਂ ਇਹ ਡੇਰਾ ਬਣਾਉਂਦੇ ਪਏ ਸਿਆਣੇ ਆਂਦੇ ਨੇ ਕਿ ਡੇਰੇ ਮਸੀਤਾਂ ਹੁੰਦੇ ਨੇ ਸਭ ਦੇ ਸਾਂਝੇ ਹੁੰਦੇ ਨੇ ਕੋਈ ਵੀ ਆਵੇ ਜਾਵੇ ਬਵੇ ਖਲੋਵੇ ਰਵੇ ਉਹਦੀ ਉਹ ਸਾਂਝ ਹੈ ਮੈਂ ਆਸ ਕਰਦਾ ਸਾਰੇ ਵੀਰਾਂ ਅੱਗੇ ਕਿ ਜਦ ਡੇਰਾ ਆਪਣਾ ਪੂਰਾ ਹੁੰਦਾ ਤੁਸੀਂ ਮੇਰੇ ਡੇਰੇ ਦੀ ਸ਼ਾਨ ਬਣਨਾ ਮੇਰੇ ਕੋਲੇ ਆਉਣਾ ਮੈਂ ਸਾਰੇ ਭਰਾਵਾਂ ਨੂੰ ਸੱਦਾ ਦਊਂਗਾ ਆਉਣਾ ਖਾਣਾ ਪੀਣਾ ਰਹਿ ਕੇ ਜਾਣਾ ਬਹਿ ਕੇ ਜਾਣਾ ਭਰਾ ਨੂੰ ਮਿਲ ਕੇ ਜਾਣਾ ਬਾਕੀ ਗੱਲ ਇਹ ਕਿ ਬਾਬਾ ਵਾਰਿਸ ਸ਼ਾਹ ਫਰਮਾਉਂਦਾ ਕਿ ਅਲਫ ਇਸ ਗੱਲ ਨੂੰ ਹਰ ਕੋਈ ਜਾਣਦਾ ਹੈ ਮੇਲਾ ਮੇਲੀਆਂ ਦਾ ਸਜਣਾ ਬੇਲੀਆਂ ਦਾ ਰਾਂਝਾ ਭਾਈਆਂ ਨੂੰ ਛੱਡ ਫਕੀਰ ਹੋਇਆ ਹੀਰ ਛੱਡਿਆ ਸੀ ਪੂਰ ਸਹੇਲੀਆਂ ਦਾ ਨਬੀ ਪੀਰ ਫਕੀਰ ਇਮਾਮ ਸਾਰੇ ਸੰਗ ਛੱਡ ਗਿਆ ਯਾਰਾਂ ਬੇਲੀਆਂ ਦਾ ਵਾਰਿਸ ਸ਼ਾਹ ਇੱਕ ਦਿਨ ਅਸਾਂ ਵੀ ਟੁਰ ਜਾਣਾ ਕੁੰਡਾ ਮਾਰ ਕੇ ਨਾ ਹਵੇਲੀਆਂ ਦਾ ਕੁੰਡਾ ਮਾਰ ਕੇ ਨਾ ਹਵੇਲੀਆਂ ਦਾ ਰਹਿਣਾ ਇੱਥੇ ਕਿਸੇ ਨੇ ਵੀ ਕੋਈ ਨਹੀਂ ਰਹਿਣਾ ਇੱਥੇ ਸਿਰਫ ਰੱਬ ਦਾ ਨਾਂ ਹੈ ਲੇਕਿਨ ਅਸੀਂ ਆਪਣੇ ਦੌਰ ਦੇ ਵਿੱਚ ਆਪਣੀ ਚੰਗੀ ਬਾਲ ਕੇ ਸੇਕਣ ਵਾਸਤੇ ਸਾਰੇ ਲੱਲੇ ਪੱਬੇ ਕਰਦੇ ਹਾਂ ਦੁਨੀਆਦਾਰੀ ਵਾਸਤੇ ਚਲੋ ਅੱਲਾਹ ਪਾਕ ਸਾਰਿਆਂ ਨੂੰ ਕਾਮਯਾਬ ਕਰੇ ਤੁਹਾਡੇ ਸਦਕੇ ਰੱਬ ਸੋਹਣਾ ਮੈਨੂੰ ਵੀ ਕਾਮਯਾਬ ਕਰੇ ਮਾੜਾ ਜਿਹਾ ਬੰਦਾ ਮੈਂ ਤੇ ਡੇਰੇ ਦੀ ਕੰਸਟਰਕਸ਼ਨ ਕਰਾਉਂਦੇ ਪਏ ਜ਼ਿੰਦਗੀ ਦੇ ਵਿੱਚ ਮੈਂ ਜਿਵੇਂ ਪਹਿਲੇ ਦੱਸਿਆ ਕਿ ਪਹਿਲਾ ਤਜਰਬਾ ਪਹਿਲੇ ਪਤਾ ਕੋਈ ਨਹੀਂ ਸੀ ਇਹਨਾਂ ਚੀਜ਼ਾਂ ਬਾਰੇ ਤੇ ਬੜੀ ਕਨਫਿਊਜ਼ਨ ਰਹੀ ਹੈ ਸਮਾਨ ਲੈਣ ਦੇਣ 'ਚ ਇਹ ਉਹ ਅੱਗੇ ਪਿੱਛੇ ਕੋਈ ਮਤਲਬ ਕਿ ਐਡਾ ਚੱਜ ਵੱਲ ਨਹੀਂ ਹੈ ਸੀ ਸਾਰਾ ਕੁਝ ਸੋਸ਼ਲ ਮੀਡੀਆ ਤੋਂ ਵੇਖਿਆ ਕਿਤੋਂ ਕੋਈ ਨਕਸ਼ਾ ਵੇਖਿਆ ਕਿਤੋਂ ਕੁਛ ਵੇਖਿਆ ਲੇਕਿਨ ਇੱਕ ਚੀਜ਼ ਜਿਹੜੀ ਮੈਂ ਅਬਜ਼ਰਵ ਕੀਤੀ ਹੈ ਇਸ ਕੰਮ 'ਚ ਰਹਿ ਕੇ ਪਿਛਲੇ 2-2.5 ਮਹੀਨਿਆਂ ਤੋਂ ਕਿ ਜੋ ਕੰਸਟਰਕਸ਼ਨ ਜੋ ਵਿਰਸਾ ਜੋ ਆ ਡਾਟਾਂ ਜਿਹੜੀਆਂ ਆਰਚਾਂ ਘੁੰਮੀਆਂ ਪਈਆਂ ਨੇ ਜਾਂ ਜੋ ਵੀ ਇਹਦਾ ਮਟੀਰੀਅਲ ਹੈ ਜੋ ਚੜ੍ਹਦੇ ਪੰਜਾਬ 'ਚ ਜੋ ਕਾਰਾਗਰੀ ਜੋ ਫਨ ਚੜ੍ਹਦੇ ਪੰਜਾਬ 'ਚ ਹੈ ਉਹ ਸਾਡੇ ਹਾਲੇ ਇੱਧਰ ਕੋਈ ਨਹੀਂ ਅਸੀਂ ਉਸ ਪੰਜਾਬ ਤੋਂ ਹਾਲੇ 100 ਸਾਲ ਪਿੱਛੇ ਹਾਂ ਫਾਈਨੈਂਸ਼ਲੀ ਵੀ ਐਜੂਕੇਸ਼ਨਲੀ ਵੀ ਹੈਲਥ ਵਾਈਜ਼ ਵੀ ਲਿਟਰੇਸੀ ਹਰ ਪਾਸਿਓਂ ਅਸੀਂ ਕਾਰਾਗਰੀ ਦੇ ਵਿੱਚ ਵੀ ਉਹਨਾਂ ਤੋਂ ਅਸੀਂ ਪਿੱਛੇ ਹਾਂ ਯਕੀਨ ਕਰ ਜੋ ਕਿ ਆਰਚਾਂ ਡੇਰਾ ਅਸੀਂ ਬਣਾਉਂਦੇ ਸੀ 7-8 ਮਿਸਤਰੀ ਜਿਹੜੇ ਇੱਥੋਂ ਨੱਸੇ ਆ ਉਹਨਾਂ ਕੋਲੋਂ ਆਰਚ ਗੋਲ ਨਹੀਂ ਸੀ ਘੁੰਮਦੀ ਪਈ ਹੋਰ ਬਹੁਤ ਸਾਰੀਆਂ ਗੱਲਾਂ ਨੇ ਮੈਂ ਤੁਹਾਨੂੰ ਦੱਸਾਂਗਾ ਨਾਲੇ ਤੁਹਾਨੂੰ ਸਾਰੇ ਵੀਰਾਂ ਨੂੰ ਮੈਂ ਆਪਣਾ ਡੇਰਾ ਵਿਖਾਉਣਾ ਹਾਲੇ ਅੰਡਰ ਕੰਸਟਰਕਸ਼ਨ ਹੈ ਵੀਰ ਬਹੁਤ ਸਾਰੇ ਪੁੱਛ ਰਿਹਾ ਸੀ ਮੇਰਾ ਦਿਲ ਕੋਈ ਨਹੀਂ ਸੀ ਹਾਲੇ ਵਲੌਗ ਬਣਾਉਣ ਤੇ ਲੇਕਿਨ ਕਮੈਂਟ ਮੈਸੇਜ ਮੇਲਾਂ ਵੀਰਾਂ ਦੀਆਂ ਬੜੀਆਂ ਆਈਆਂ ਕਿ ਯਾਰ ਅੰਜਰਾ ਕਿੱਥੇ ਆ ਤੇ ਮੈਂ ਕਿਹਾ ਮੈਂ ਦੱਸ ਦਿਆਂ ਤੁਹਾਨੂੰ ਕਿ ਕੀ ਰੌਲਾ ਕਿਉਂ ਨਹੀਂ ਆਪਾਂ ਆ ਰਿਹਾ ਸਾਹਮਣੇ ਤੇ ਡੇਰਾ ਤੁਹਾਨੂੰ ਵਿਖਾਉਂਦੇ ਆ ਨਾਲ ਤੁਹਾਡੇ ਨਾਲ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਆ ਤੇ ਮੈਂ ਇਹ ਗੱਲ ਕਿਉਂ ਕੀਤੀ ਕਿ ਅਸੀਂ ਪਿੱਛੇ ਆ ਤੇ ਚੜ੍ਹਦੇ ਪੰਜਾਬ ਵਾਲੇ ਅੱਗੇ ਨੇ ਉਹ ਵੀ ਤੁਹਾਨੂੰ ਵਜ੍ਹਾ ਮੈਂ ਦੱਸੂਗਾ ਹੁਣ ਆਪਾਂ ਚੱਲਦੇ ਆ ਮਿਸਤਰੀਆਂ ਦੀ ਇਹ ਛੁੱਟੀ ਇੱਕ ਤਾਂ ਸਾਡੇ ਇੱਥੇ ਰਜਵਾਂ ਮੀਂਹ ਪਿਆ ਰਾਤੀ ਤੇ ਠੰਡ ਜੀ ਬਣ ਰੱਖੀ ਆ ਕੀ ਕਹਿੰਦੇ ਹੁੰਦੇ ਆ ਫੱਗਣ ਚੜ੍ਹ ਗਿਆ ਤੇ ਗਰਮੀ ਜਿਹੜੀ ਹੈ ਤੁਸੀਂ ਕਹਿ ਲਓ ਕਿ ਪੋਹ ਮਾਘ ਦੇ ਮਹੀਨੇ ਦੇ ਵਿੱਚ ਹੀ ਸਾਡੇ ਤਾਂ ਇੱਥੇ ਬੜੀ ਗਰਮੀ ਸੀ ਐਤਕੀ ਪਤਾ ਨਹੀਂ ਮੌਸਮ ਚੇਂਜ ਹੋ ਰਿਹਾ ਨਾ ਕਲਾਈਮੇਟ ਚੇਂਜ ਹੋ ਰਿਹਾ ਇੱਧਰ ਡੇਰੇ ਵਾਲ ਆਪਾਂ ਬਾਅਦ 'ਚ ਆਉਂਦੇ ਹਾਂ ਪਹਿਲਾਂ ਤੁਹਾਨੂੰ ਮੈਂ ਵਿਖਾ ਦਿਆਂ ਕਿ ਅਸੀਂ ਇਹ ਜਾਲੀ ਬਣਾਉਂਦੇ ਪਏ ਜੋ ਅਸੀਂ ਡੇਰੇ ਦੇ ਵਿੱਚ ਲਾਉਣੀ ਆ ਉੱਪਰ ਸਾਡੇ ਲੱਗਣੀ ਆ ਇਹ ਜਾਲੀ ਠੀਕ ਹੈ ਇਹ ਜਾਲੀ ਦਾ ਡਿਜ਼ਾਈਨ ਵੀ ਮੈਂ ਚੜ੍ਹਦੇ ਪੰਜਾਬ ਤੋਂ ਫੋਟੋ ਤੋਂ ਵੇਖਿਆ ਸੀ
ਇਹ ਕੁਛ ਬਣੀ ਪਈ ਆ। ਆਲਮੋਸਟ 100 ਕੁ ਪੀਸ ਅਸੀਂ ਜਾਲੀ ਦਾ ਜਿਹੜਾ ਬਣਾ ਕੇ ਰੱਖ ਲਿਆ। ਬਾਕੀ ਸਾਡਾ ਅੱਜ ਬੰਦਾ ਨਹੀਂ ਆਇਆ, ਤੁਹਾਨੂੰ ਦੱਸਿਆ ਪਹਿਲੇ ਕਿ ਮੀਂਹ ਪਿਆ, ਉਹਦੀ ਵਜ੍ਹਾ ਕਰਕੇ। ਤਾਂ ਇਸ ਜਾਲੀ ਦੀ ਗੱਲ ਆਪਾਂ ਸ਼ੁਰੂ ਕਰਦੇ ਹਾਂ ਕਿ ਮੈਂ ਉਧਰ ਡਿਜ਼ਾਇਨ ਵੇਖਿਆ ਤੇ ਇੱਧਰ ਲੱਭਣੀ ਸ਼ੁਰੂ ਕਰਤੀ, ਕਿਉਂਕਿ ਡੇਰਾ ਬਣਦਾ ਸੀ। ਤੇ ਗੁਜਰਾਂਵਾਲਾ, ਗੁਜਰਾਤ, ਸਰਗੋਦਾ, ਮੰਡੀ, ਪਾਕਪਤਨ, ਫਰੀਦਕੋਟ, ਲੈਲਪੁਰ, ਸ਼ਖੂਪੁਰਾ, ਸਤਿਆਣਾ, ਨਨਕਾਣਾ ਸਾਹਿਬ, ਸੈयद ਵਾਲਾ, ਜਿੰਨੇ ਮੈਂ ਸ਼ਹਿਰ ਗਿਣੇ ਨੇ, ਇਹ ਸਾਰੇ ਸ਼ਹਿਰਾਂ 'ਚ ਮੈਂ ਗੱਡੀ ਦਾ ਤੇਲ ਫੂਕਿਆ ਉਹਨੇ ਦੀ ਜਾਲੀ ਨੇ ਜਿੰਨਾ ਖਰਚਾ ਕੀਤਾ। ਮੈਂ ਗਿਆ ਇਹ ਜਾਲੀ ਲੱਭਣ ਵਾਸਤੇ ਤੇ ਮੈਨੂੰ ਇਹ ਜਾਲੀ ਨਹੀਂ ਲੱਭੀ। ਵੱਡੇ ਵੱਡੇ ਮੋਲਡਿੰਗ ਹਾਊਸਾਂ 'ਤੇ ਮੈਂ ਗਿਆ, ਇਹ ਮੈਨੂੰ ਜਾਲੀ ਨਹੀਂ ਲੱਭੀ। ਫਿਰ ਮੇਰੇ ਕੋਲ ਫੋਟੋ ਸੀ, ਮੈਂ ਕਈ ਬੰਦਿਆਂ ਨੂੰ ਕਿਹਾ ਕਿ ਯਾਰ ਸਾਨੂੰ ਇੱਦਾਂ ਤੁਸੀਂ ਫਰਮਾਂ ਹੀ ਬਣਾ ਦਿਓ, ਚੱਲ ਫਰਮਾ ਬਣ ਜੂਗਾ ਤੇ ਅਸੀਂ ਜਾਲੀ ਆਪ ਤਿਆਰ ਕਰ ਲਾਂਗੇ। ਲੇਕਿਨ ਬੰਦਿਆਂ ਨੇ ਇਹਦਾ ਫਰਮਾ ਵੀ ਨਹੀਂ ਬਣਵਾਇਆ, ਕਿਉਂਕਿ ਸਾਡੇ ਲੋਕ ਮਿਹਨਤ ਕਰਨਾ ਜਾਣਦੇ ਹੀ ਨਹੀਂ, ਮਿਹਨਤ ਕਰਨਾ ਹੀ ਨਹੀਂ ਚਾਹੁੰਦੇ, ਜਗਾੜ ਦੇ ਵਿੱਚ ਹੀ ਹੁੰਦੇ ਨੇ ਕਿ ਸਾਡਾ ਐਂ ਹੀ ਕਿਤੋਂ ਸਰ ਜਾ, ਦਿਮਾਗ ਖਰਚ ਹੀ ਨਹੀਂ ਕਰਦੇ। ਫਰਮਾ ਬਣਾ ਦਿਓ, ਆਹ ਫੋਟੋ ਹੈ, ਸਾਨੂੰ ਆਹ ਫਰਮਾ ਚਾਹੀਦਾ। ਨਾ ਜੀ ਇੱਧਰੋਂ ਨਹੀਂ ਬਣਿਆ, ਉੱਧਰੋਂ ਨਹੀਂ ਬਣਿਆ, ਗੁਜਰਾਂਵਾਲੇ ਪਤਾ ਕੀਤਾ ਉੱਥੋਂ ਨਹੀਂ ਬਣਿਆ। ਪਤਾ ਲੱਗਾ ਜੀ ਲੈਲਪੁਰ ਡਿਵੀਜ਼ਨ ਦੇ ਵਿੱਚ, ਪੂਰੀ ਡਿਵੀਜ਼ਨ ਦੇ ਵਿੱਚ ਲੈਲਪੁਰ 'ਚ ਇੱਕ ਬੰਦਾ ਉਹ ਫਰਮੇ ਬਣਾਉਂਦਾ, ਉਹਦੇ ਕੋਲ ਚਲੇ ਗਿਆ ਫਰਮਾ ਬਣਾ ਦਿਓ। ਉਹਨੇ ਕਿਹਾ ਜੀ ਇਹ ਫਰਮਾ ਬਾਈ ਜੀ ਨਹੀਂ ਬਣਨਾ, ਜਾਲੀ ਦਾ ਪੀਸ ਲੈ ਕੇ ਆਓ, ਉਹਦੇ ਉੱਤੋਂ ਅਸੀਂ ਫਰਮਾ ਲਾ ਸਕਦੇ ਹਾਂ, ਉੱਦਾਂ ਇਹ ਫਰਮਾ ਨਹੀਂ ਬਣਨਾ। ਮੈਂ ਸਾਰੇ ਭੱਜ ਖੱਪ ਲਿਆ। ਫਿਰ ਜਿਸ ਬੰਦੇ ਦੇ ਘਰ ਲੱਗੀ ਹੋਈ ਸੀ, ਆਪਣਾ ਫਿਰੋਜ਼ਪੁਰ ਦਾ ਆਪਣਾ ਵੀਰ ਹੈ, ਉਹਦੇ ਘਰ ਉਹਦੇ ਡੇਰੇ 'ਤੇ ਉਹਦੇ ਲੱਗੀ ਆ ਜਾਲੀ, ਉਹਨੂੰ ਫੋਨ ਕੀਤਾ ਵੀ ਜਾਲੀ ਕਿੱਥੋਂ ਲਈ ਆ। ਉਸ ਬੰਦੇ ਕੋਲ ਸਾਨੂੰ ਫਰਮਾ ਲੈ ਦੇ, ਅਸੀਂ ਬਾਰਡਰ ਰਾਪਟ ਪਾ ਲਾਂਗੇ। ਉਹ ਕਹਿੰਦਾ ਭਾ ਠੀਕ ਹੈ ਮੈਂ ਤੈਨੂੰ ਲੈ ਦਿੰਦਾ। ਉਹ ਬੰਦੇ ਕੋਲ ਗਿਆ, ਉਹ ਬੰਦਾ ਮੁੱਕਰ ਗਿਆ। ਉਹਨੇ ਕਿਹਾ ਫਰਮਾ ਐਂ ਆ ਕਿ ਸਾਡੇ ਹੱਥ ਆ, ਅਸੀਂ ਆਪਣੇ ਹੱਥ ਵੱਢ ਕੇ ਨਹੀਂ ਦੇਣੇ, ਮੈਂ ਫਰਮਾ ਨਹੀਂ ਦੇ ਸਕਦਾ। ਇੱਦਾਂ ਹੀ ਕਰਦਿਆਂ ਉਹਨੂੰ ਅਸੀਂ ਕਿਹਾ ਭਾਈ ਸਾਨੂੰ ਜਾਲੀ ਦਾ ਪੀਸ ਦੇ ਦੇ, ਕਿਉਂਕਿ ਜਾਲੀਆਂ ਜਿੰਨੀਆਂ ਉਸ ਵੀਰ ਦੇ ਘਰ ਲੱਗੀਆਂ ਸੀ ਨਾ, ਉਹ ਜੇਕਰ ਅਸੀਂ ਕੱਢਦੇ ਸੀ ਤਾਂ ਉਹ ਜਾਲੀਆਂ ਟੁੱਟਦੀਆਂ ਸੀ ਤੇ ਜਾਲੀ ਦਾ ਵਾਧੂ ਪੀਸ ਕੋਣੀ ਪਿਆ ਸੀ। ਅਸੀਂ ਉਹਨੂੰ ਕਿਹਾ ਕਿ ਸਾਨੂੰ ਜਾਲੀ ਦਾ ਇੱਕ ਪੀਸ ਬਣਾ ਦੇ, ਅਸੀਂ ਉੱਤੋਂ ਫਰਮਾ ਲਾ ਲਾਂਗੇ। ਤੇ ਉਸ ਬੰਦੇ ਨੇ ਜਾਲੀ ਦੀਆਂ ਚਾਰੇ ਨੁੱਕਰਾਂ ਬੰਦ ਕਰਤੀਆਂ ਕਿ ਇਹਦੇ ਤੋਂ ਫਰਮਾ ਨਾ ਲਾ ਸਕਣ। ਫਿਰ ਪੁੱਛਿਆ ਅਸੀਂ ਭਾਊ ਕਿੱਥੋਂ ਤੂੰ ਫਰਮਾ ਲਿਆ? ਉਹਨੇ ਕਿਹਾ ਦਿੱਲੀੋਂ। ਅਸੀਂ ਦਿੱਲੀੋਂ ਪਤਾ ਕੀਤਾ, ਉਹਨਾਂ ਕਿਹਾ ਹਾਲੇ ਨਹੀਂ ਜੀ, ਬਣ ਜਾਊਗਾ, ਬਣਾ ਦਿਆਂਗੇ, 10 ਦਿਨ ਦਾ ਸਮਾਂ ਲੱਗੂਗਾ ਤੇ ਇੰਨੇ ਪੈਸੇ ਲੱਗਣਗੇ। ਉਹ ਬਜਟ ਬਹੁਤ ਬਾਹਰ ਜਾ ਰਿਹਾ ਸੀ, ਕਿਉਂਕਿ ਪਾਕਿਸਤਾਨ ਤੇ ਇੰਡੀਆ ਦੀ ਕਰੰਸੀ ਦਾ ਵੀ ਬੜਾ ਫਰਕ ਆ। ਫਿਰ ਮੈਂ ਆ ਗਿਆ ਇੱਧਰ। ਚਲੋ ਇੰਝ ਕਰਦਿਆਂ ਕਰਾਉਂਦਿਆਂ ਕਹਿੰਦੇ ਨੇ ਕਿ ਲੱਭਣ ਨੂੰ ਰੱਬ ਵੀ ਲੱਭ ਜਾਂਦਾ ਜੇ ਬੰਦਾ ਸੱਚੇ ਮਨ ਨਾਲ ਲੱਭੇ। ਤੇ ਮੈਨੂੰ ਵੀ ਇੱਕ ਬੰਦਾ ਮਲੰਗ ਜਿਹਾ ਲੱਭਾ ਤੇ ਉਹਨੇ ਫਿਰ ਮੈਨੂੰ ਇਹ ਫਰਮਾ ਜਿਹੜਾ ਤਿਆਰ ਕਰਕੇ ਦਿੱਤਾ। ਪੈਸੇ ਤਾਂ ਵਾਹਵਾ ਲੱਗੇ, ਇੱਥੋਂ ਪਾਕਿਸਤਾਨ ਦੇ ਵਿੱਚੋਂ ਲੱਭਾ ਵੀ ਜਾ ਕੇ ਕਿਤੇ ਝੁੱਗੀਆਂ ਦੇ ਵਿੱਚੋਂ। ਟੈਲੈਂਟ ਵਾਲੇ ਬੰਦੇ, ਮਿਹਨਤੀ ਬੰਦੇ ਹਮੇਸ਼ਾ ਸਾਈਡ 'ਤੇ ਕਿਤੇ ਬੈਠੇ ਹੁੰਦੇ ਆ। ਚੋਰ ਚੱਕੇ ਜਿਹੜੇ ਉਹ ਵੱਡੇ ਕੰਮਾਂ ਨੂੰ ਤੋਂ ਵੱਡੀਆਂ ਲਾਲਾ ਸ਼ਾਬਾ ਉਹਨਾਂ ਦੀ ਕੂਕਾਂ ਵੱਡੀਆਂ ਹੁੰਦੀਆਂ। ਖੈਰ ਲੱਭ ਗਿਆ, ਅਸੀਂ ਲਿਆ ਕੇ ਜਾਲੀ ਬਣਾਉਣੀ ਸ਼ੁਰੂ ਕਰਤੀ। ਉਸ ਤੋਂ ਬਾਅਦ ਆਹ ਆਰਚਾਂ ਜਿਹੜੀਆਂ ਘੁੰਮੀਆਂ ਪਈਆਂ ਨੇ, ਆਹ ਡਿਜ਼ਾਇਨ ਜਿਹੜਾ ਘੁੰਮਿਆ ਪਿਆ, ਇਹਦੇ ਬਾਰੇ ਵੀ ਸਾਨੂੰ ਜਿਹੜੇ ਮਿਸਤਰੀ ਸੀ ਉਹ ਵੈਸੇ ਹੀ ਕਨਫਿਊਜ਼ ਹੋ ਜਾਂਦੇ ਸੀ ਕਿ ਹਾਲਾਂਕਿ ਕੋਈ ਵੱਡੀ ਚੀਜ਼ ਨਹੀਂ ਹੈਗੀ, ਤੁਸੀਂ ਵੇਖ ਸਕਦੇ ਹੋ ਆ ਕੋਈ ਵੱਡੀ ਚੀਜ਼ ਨਹੀਂ ਗੀ। ਉਹ ਲੱਕੇ ਕੁੱਬੇ ਗਲਤਾਂ ਕੁੱਬੇ ਲੱਗੇ ਹੋਏ ਨੇ ਤੇ ਇਹ ਜਿਹੜੀ ਇੱਟ ਸਪੈਸ਼ਲ ਲਿਆ ਕੇ ਇਹਦੀ ਚਣਾਈ ਕਰਾਈ ਗਈ ਆ। ਠੀਕ ਆ, ਇਹ ਆਰਚਾਂ ਘਮਾਉਣ ਲੱਗਿਆਂ ਵੀ ਸਾਡੇ ਮਿਸਤਰੀ 5 ਤੋਂ 6 ਮਿਸਤਰੀ ਉੱਥੋਂ ਭੱਜੇ ਨੇ, ਮੁੜ ਕੇ ਗੋਲਾ ਘਮਾਉਣ ਲੱਗਿਆਂ ਵੀ ਭੱਜੇ। ਮਤਲਬ ਕਿ ਉਧਰ ਮੈਂ ਵੇਖਦਾ 30 ਫੁੱਟੇ 35 ਫੁੱਟੇ 30 ਫੁੱਟੇ ਚੌੜੇ ਰਾਜਸਥਾਨੀ ਡਿਜ਼ਾਈਨ ਦੇ ਗੇਟ ਜਿਹੜੇ ਬੰਦਿਆਂ ਬਣਾ ਰੱਖੇ ਆ। ਉਹ ਵੀ ਤਾਂ ਕਲਾ ਹੈਗੀ ਨਾ, ਛੋਟੀ ਇੱਟ ਬਰੀਕ ਇੱਟ ਲਾ ਕੇ ਉਹ ਬਣਾਉਂਦੇ ਆ। ਇਹ ਜਾਲੀਆਂ ਉੱਥੇ ਮੈਂ ਮੋਲਡਿੰਗ ਵੇਖੀ ਆ ਕਿ 8-8 ਫੁੱਟ 10-10 ਫੁੱਟ ਦੀ ਜਾਲੀ ਆ, ਇੱਧਰ ਵੀ ਪਾਵਾ ਇੱਧਰ ਵੀ ਪਾਵਾ। ਮਤਲਬ ਉਹ ਲੋਕ ਬਣਾਉਂਦੇ ਆ, ਸਾਡੇ ਲੋਕ ਬਿਲਕੁਲ ਵੀ ਇਸ ਪਾਸੇ ਧਿਆਨ ਨਹੀਂ ਦਿੰਦੇ। ਤੇ ਇੱਥੋਂ ਵੀ ਇੱਕ ਫਰਕ ਆਉਂਦਾ ਆ ਵੱਡਾ ਕਿ ਸਾਡੇ ਲੋਕ ਮਿਹਨਤ ਨਹੀਂ ਕਰਦੇ, ਉਹ ਲੋਕ ਮਿਹਨਤੀ ਨੇ ਤਾਂ ਹੀ ਸਾਡੇ ਤੋਂ ਉਹ ਅੱਗੇ ਨੇ। ਤੇ ਇਹ ਆਪਣੇ 4 ਬੂਹੇ ਇੱਧਰ ਰੱਖੇ ਹੋਏ ਆ ਦਰਵਾਜ਼ੇ ਆਪਾਂ ਬਰਾਂਡੇ ਦੇ, ਤੇ 4 ਹੀ ਇੱਧਰ ਰੱਖੇ ਹੋਏ ਆ। ਇਹਦੀਆਂ ਆਰਚਾਂ ਆਪਾਂ ਖੋਲ੍ਹਣੀਆਂ, ਹੁਣ ਤਾਂ ਸੁੱਕ ਗਈਆਂ, ਬਸ ਕਾਲਬ ਵਿੱਚ ਲੱਗੇ ਹੋਏ ਆ। ਤੇ ਇਹ ਹੁਣ ਮਿਸਤਰੀ ਜਿੱਦਣ ਵੀ ਆ ਗਿਆ ਨਾ ਤੇ ਉਦਣ ਇਹ ਕਾਲਬ 'ਚੋਂ ਕੱਢ ਕੇ ਤੇ ਫਿਰ ਇਹਦੇ ਉੱਤੇ ਕੰਮ ਸ਼ੁਰੂ ਹੋ ਜਾਣਾ। ਠੀਕ ਆ, ਤੇ ਇਹ ਮੈਂ ਤੁਹਾਨੂੰ ਅੰਦਰੋਂ ਮਾੜਾ ਜਿਹਾ ਵਿਖਾ ਦਿਆਂ। ਇਹਦੀ ਜਿਹੜੀ ਹੈਗੀ ਸੀ ਨਾ ਆਪਣੀ ਵਾਇਆ ਘੱਟ ਸੀ ਤੇ ਟਾਈਮ ਨਾਲ ਉਹਨਾਂ ਲੈਂਟਰ ਖੋਲ੍ਹ ਲਿਆ ਬਰਾਮਦੇ ਦਾ। ਇਹ ਹਾਲ ਦਾ, ਮੀਟਿੰਗ ਰੂਮ ਦਾ ਤੁਸੀਂ ਕਹਿ ਲਓ ਕਿ ਵਾਇਆ ਬਹੁਤ ਵੱਡਾ। ਇਹ ਮੇਰਾ ਖਿਆਲ ਹੈ ਕਿ 27 ਬਾਏ 27 ਦਾ ਹਾਲ ਹੈ, 27 ਚੌੜਾ ਹੈ ਤੇ 27 ਲੰਬਾ। ਇਸ ਕਰਕੇ ਇਹਦਾ ਉਹਨਾਂ ਨਹੀਂ ਖੋਲ੍ਹਿਆ। ਪਿੱਛੇ 2 ਬੈੱਡਰੂਮ ਨੇ, ਕੋਈ ਵੀਰ ਆਪਣੇ ਕੋਲ ਆਉਂਦਾ ਸੌਣਾ ਚਾਹੁੰਦਾ, ਰਹਿਣਾ ਚਾਹੁੰਦਾ, ਇੱਥੇ ਰਵੇ। ਤੇ ਇੱਧਰ ਐਸ ਵਾਸ਼ਰੂਮ ਦਾ ਨਾਲ ਇਹਦੇ ਐਸ ਬੈੱਡਰੂਮ ਦਾ ਇੱਧਰ ਵਾਸ਼ਰੂਮ ਹੈ ਇਸ ਸਾਈਡ 'ਤੇ, ਸਹੀ ਹੈ। ਤੇ ਇੱਥੋਂ ਇਹਦੀ ਪਾਰਟੀਸ਼ਨ ਹੋ ਜੂਗੀ। ਤੇ ਇਹ ਅਸੀਂ ਰੱਖੀ ਹੋਈ ਹੈ ਪੌੜੀ, ਸਹੀ ਆ। ਇਹ ਸਾਹਮਣੇ ਉਹ ਗਲੀ ਹੈ, ਮੈਂ ਉੱਧਰ ਦੀ ਘੁੰਮ ਕੇ ਆ ਗਿਆ। ਤੁਹਾਨੂੰ ਮੈਂ ਇਹਦਾ ਵੀ ਡਿਜ਼ਾਇਨ ਮਾੜਾ ਜਿਹਾ ਇੱਕ ਵਾਰੀ ਇੱਧਰੋਂ ਵਿਖਾ ਦਿਆਂ। ਇਹ ਵੀ ਆਰਚ ਘੁਮਾਈ ਆ ਉੱਥੋਂ ਦੀ। ਤੇ ਅੱਛਾ, ਆਰਚਾਂ ਦੀ ਗੱਲ ਕਰਦਾ ਪਿਆ ਸੀ। ਆਰਚਾਂ ਤੋਂ ਮਿਸਤਰੀ ਭੱਜੇ 7-8। ਫਿਰ ਸਾਡੇ ਪਿੰਡ ਦਾ ਇੱਕ ਮੁੰਡਾ ਆਪਣਾ ਰਿਸ਼ਤੇਦਾਰ ਹੀ ਆ, ਉਹਨੂੰ ਲੈ ਕੇ ਆਂਦਾ, ਉਹ ਵੀ ਇਹ ਕੰਮ ਕਰਦਾ।
ਤੇ ਉਹਨੇ ਆ ਕੇ ਭਰਾ ਨੇ ਫਿਰ ਯਾਰਚਾਂ ਘਮਾਈਆਂ ਸਾਰੀਆਂ ਤੇ ਮਾਸ਼ਾਅੱਲਾ ਸੋਹਣੀਆਂ ਘੁੰਮ ਗਈਆਂ। ਸਾਡਾ ਨਾ ਪਾਣੀ ਬਹੁਤ ਗੰਦਾ ਹੈ, ਇੱਕ ਤਾਂ ਹੈਗੀ ਸਰਦੀ, ਮੈਂ ਤੁਹਾਨੂੰ ਦੱਸ ਦਿਆਂ ਕਿ ਸਾਡਾ ਪਾਣੀ ਬਹੁਤ ਗੰਦਾ। ਜਿਹੜਾ ਅਸੀਂ ਬੋਰ ਕਰਾਇਆ ਨਾ 160 ਤੇ ਕਰਾਇਆ, ਉਹ ਸਾਹਮਣੇ ਬੋਰ ਹੋ ਰੱਖਿਆ, ਮੈਂ ਤੁਹਾਨੂੰ ਦਿਖਾਉਣਾ। ਇਹ ਵੇਖੋ, ਉੱਦਾਂ ਤਾਂ ਇੱਥੇ ਮਿੱਠਾ ਪਾਣੀ ਲੈਣਾ ਹੋਵੇ ਤਾਂ ਸਾਨੂੰ ਤਕਰੀਬਨ ਕੋਈ 550 600 ਫੁੱਟ ਤੇ ਬੋਰ ਕਰਾਉਣਾ ਪੈਂਦਾ, ਫਿਰ ਜਾ ਕੇ ਪਾਣੀ ਥੋੜ੍ਹਾ ਜਿਹਾ ਮਿੱਠਾ ਤੇ ਚੰਗਾ ਪਾਣੀ ਆਉਂਦਾ ਹੈ ਨਾ। ਤੇ ਪਾਣੀ ਸਾਡਾ ਜਿਹੜਾ ਇਹ ਬਹੁਤ ਖਾਰਾ ਪਾਣੀ ਆ, ਤੇ ਇਹਦੀ ਵਜ੍ਹਾ ਤੋਂ ਨਾ ਅਸੀਂ ਜਿੰਨੀ ਵੀ ਇਹਦੀ ਤਰਾਈ ਕੀਤੀ ਆ, ਇਹਨੂੰ ਪਾਣੀ ਮਾਰਿਆ ਨਾ, ਉਵੇਂ ਇੱਟ ਜਿਹੜੀ ਆ ਕਲਰ ਫੜ ਜਾਂਦੀ। ਤੇ ਆ ਅੱਜ ਮੀਂਹ ਪਿਆ ਤੇ ਆ ਮਾੜਾ ਮੋਟਾ ਕਲਰ ਜਿਹੜਾ ਨਹੀਂ ਇਹ ਅੱਗੋਂ ਲੱਥਾ ਹੋਇਆ। ਤੇ ਇੱਟ ਦੀ ਚਮਕ ਬਹੁਤ ਸੋਹਣੀ ਆ, ਇੱਟ ਸਾਰੀ ਇਹ ਜਿਹੜੀ ਹੈ ਨਾ ਸਪੈਸ਼ਲ ਇੱਟ ਆ, ਬਹੁਤ ਵਧੀਆ, ਕੋਨਾ ਨੁੱਕਰ ਬਾਈ ਹਰੀ ਇਹਦੀ ਬਰਾਬਰ ਆ। ਤੇ ਇਹ ਪਲਸਤਰ ਨਹੀਂ ਹੋਣਾ, ਇਹਦੇ ਵਿੱਚ ਹਲੇ ਦਰਾਜੀ ਵੱਜਣੀ ਆ ਚਿੱਟੇ ਸੀਮੈਂਟ ਦੀ। ਆਹ ਦੀਵਾਰ ਜਿਹੜੀ ਆ ਸਾਡੀ ਇਹ ਵੀ ਨਹੀਂ ਹੋਣੀ, ਇਹ ਵੀ ਉਸੇ ਇੱਟ ਦੀ ਆ। ਲੇਕਿਨ ਇਹਦਾ ਪੰਗਾ ਕੀ ਆ ਕਿ ਸਲਾਬ ਆਇਆ, ਕਿਉਂਕਿ ਤਰਾਈ ਉਸ ਪਾਣੀ ਨਾਲ ਅਸੀਂ ਕਰਦੇ ਰਹੇ, ਉਹ ਇਹਦਾ ਪੰਗਾ। ਤੇ ਹੁਣ ਆਪਾਂ ਚੱਲਦੇ ਹਾਂ ਉੱਤੇ, ਤੇ ਉੱਤੇ ਜਾ ਕੇ ਤੁਹਾਨੂੰ ਉੱਤੋਂ ਦਾ ਵਿਊ ਕਰਾਉਂਦੇ ਹਾਂ। ਤੇ ਤੁਸੀਂ ਦੱਸਣਾ ਜ਼ਰੂਰ ਹੈ ਕਿ ਕਿਹੜਾ ਭਰਾ ਪੁੱਜੇਗਾ ਸਾਡੇ ਕੋਲ, ਇੱਥੇ ਆਏਗਾ ਮੇਰੇ ਕੋਲ ਹੈ। ਇਨਸ਼ਾਅੱਲਾ ਹੋਰ ਮਹੀਨਾ ਨਹੀਂ ਤਾਂ 20 ਦਿਨ ਦੇ ਵਿੱਚ ਆਪਾਂ ਇਹਨੂੰ ਪੂਰਿਆਂ ਕਰ ਲੈਣਾ। ਤੇ ਚੱਲਣਾ ਯਾਰ, ਇੱਥੇ ਜਿਹੜਾ ਕੰਮ ਆ ਨਾ, ਪੌੜੀ ਹੈ ਕੋਈ ਨਹੀਂ, ਤੇ ਅਸੀਂ ਆਹ ਲੱਕੜ ਦੀ ਪੌੜੀ ਰੱਖ ਖੇਡੀ ਆ, ਤੇ ਤਾਂ ਕਿ ਸਲਿੱਪ ਹੋਵੇ ਤੇ ਬੰਦਾ ਕੰਡ ਪਰਨੇ, ਕੋਈ ਨਹੀਂ, ਅੱਲਾ ਖੈਰ ਕਰੇਗਾ। ਆ ਇੱਥੋਂ ਚੜ੍ਹ ਕੇ ਤੇ ਆਹ ਪੌੜੀ ਰੱਖੀ ਆ ਐਂ। ਇੱਥੇ ਜਿੱਥੇ ਮੈਂ ਖੜਾ ਪੌੜੀ 'ਤੇ ਚੜ੍ਹਿਆ, ਇੱਥੇ ਆਪਣੀ ਬਣਨੀ ਵੱਡੀ ਉੱਚੀ ਸੋਹਣੀ ਮਮਟੀ। ਉਹ ਬਾਕੀ ਸਾਰੀ ਆਪਣੀ ਜਿਹੜੀ ਛੱਤ ਆ ਉਹ ਰਹਿਣੀ ਖਾਲੀ। ਇਹਦੇ ਲੱਗ ਜਾਣੀ ਆ ਸਾਰੀ ਜਾਲੀ ਜਿਹੜੀ ਆਪਾਂ ਬਣਾਉਂਦੇ ਪਏ ਆ ਨਾ, ਉਹ ਸਾਰੀ ਜਾਲੀ ਇੱਥੇ ਲੱਗਣੀ। ਆਪਾਂ ਇੱਟ ਦਾ ਪਰਦਾ ਨਹੀਂ ਕਰਨਾ, ਜਾਲੀ ਦੇ ਪਰਦੇ ਕਰਨੇ ਆ। ਇਸ ਤੋਂ ਮਗਰੋਂ ਆਪਣੀ ਜਿਹੜੀ ਬਾਉਂਡਰੀ ਆ ਸਾਰੀ, ਉੱਥੇ ਵੀ ਸਾਰੇ ਆਪਣੀ ਬਾਉਂਡਰੀ ਦੇ ਵਿੱਚ ਵੀ ਜਾਲੀ ਲੱਗਣੀ ਹੈ। ਜਗ੍ਹਾ ਬਣ ਜਾਂਦੀ ਹੈ ਵੀਰੋ ਕੋਈ 1.5 ਕਨਾਲ, 1.5 ਕਨਾਲ ਦੇ ਵਿੱਚ ਤੁਸੀਂ ਕਹਿ ਲਓ ਕਿ ਆਪਣਾ ਡੇਰਾ ਜਿਹੜਾ ਨਹੀਂ ਮਾੜਾ ਜਿਹਾ ਗਰੀਬ ਖਾਨਾ ਤਿਆਰ ਹੋ ਜਾਊਗਾ। ਤੇ ਇੱਥੇ ਦੱਸ ਰਿਹਾ ਸੀ ਮੈਂ ਤੁਹਾਨੂੰ, ਬਣਨੀ ਹੈ ਮਮਟੀ। ਤੇ ਮਮਟੀ ਇੱਥੇ ਬਣੇਗੀ, ਇੱਥੇ ਰੱਖ ਦਿਆਂਗੇ ਉਹਨੂੰ ਦਰਵਾਜ਼ਾ। ਤੇ ਇਹ ਸਾਹਮਣੇ ਹੈਗੀ ਹੈ ਜੀ ਲਾਹੌਰ ਤੋਂ ਜਾਂਦੀ ਹੈ ਮੋਟਰਵੇ, ਗੱਡੀਆਂ ਚੱਲਦੀਆਂ ਦਿਖਦੀਆਂ। ਮੈਂ ਹੋਰ ਮਾੜਾ ਜਿਹਾ ਜ਼ੂਮ ਕਰ ਦਿੰਦਾ। ਇਹ ਇੱਧਰੋਂ ਲਾਹੌਰੋਂ ਆ ਰਹੀ ਹੈ ਤੇ ਸਿੱਧੀ ਇੱਧਰ ਨੂੰ ਜਾ ਰਹੀ ਹੈ ਮੁਲਤਾਨ। ਸੋ ਤੁਸੀਂ ਲਾਹੌਰ 'ਚੋਂ ਨਿਕਲਦੇ ਹੋ, ਨਨਕਾਣਾ ਸਾਹਿਬ ਆਉਂਦੇ ਹੋ, ਇਹੀ ਮੋਟਰਵੇ ਨਨਕਾਣਾ ਸਾਹਿਬ ਵਾਲੀ ਆ। ਸਾਡੇ ਤੋਂ ਪਿਛਲਾ ਇੰਟਰਚੇਂਜ ਜਿਹੜਾ ਆ ਉਹ ਹੈਗਾ ਨਨਕਾਣਾ ਸਾਹਿਬ ਦਾ, ਤੇ ਸਾਡਾ ਇੰਟਰਚੇਂਜ ਹੈਗਾ ਆ ਜੜ੍ਹਾਂ ਵਾਲੇ ਦਾ। ਆਪਣੇ ਡੇਰੇ ਤੋਂ ਮੈਂ ਤੁਹਾਨੂੰ ਜ਼ੂਮ ਕਰਕੇ ਵਿਖਾਉਣਾ ਇੰਟਰਚੇਂਜ ਇੱਥੋਂ ਬਿਲਕੁਲ, ਜਿੱਥੋਂ ਤੁਸੀਂ ਉਤਰ ਕੇ ਮੇਰੇ ਕੋਲ ਆ ਸਕਦੇ ਹੋ। ਉਹ ਬੋਰਡ ਦਿਖਦਾ ਪਿਆ ਨਾ ਸਾਹਮਣੇ ਲੱਗਾ ਹੋਇਆ, ਥੋੜਾ ਹੋਰ ਜ਼ੂਮ ਨਹੀਂ ਹੋਣਾ ਨਹੀਂ ਹੋ ਗਿਆ ਓਏ। ਆ ਜਿਹੜਾ ਬੋਰਡ ਆ, ਇਹ ਬੋਰਡ ਇੰਟਰਚੇਂਜ ਦੇ ਕੋਲ ਆ, ਇਹਦੇ ਨਾਲ ਪਰਲੀ ਸਾਈਡ ਤੇ ਇੰਟਰਚੇਂਜ ਆ। ਤੁਸੀਂ ਨਨਕਾਣਾ ਸਾਹਿਬ ਦਾ ਲਾਹੌਰੋਂ ਨਿਕਲਣਾ ਸ਼ੁਖਪੁਰ ਇੰਟਰਚੇਂਜ, ਸ਼ੁਖਪੁਰ ਤੋਂ ਅੱਗੇ ਨਨਕਾਣਾ ਸਾਹਿਬ ਇੰਟਰਚੇਂਜ, ਨਨਕਾਣਾ ਸਾਹਿਬ ਤੁਸੀਂ ਸਿੱਧੇ ਹੋਣਾ ਤੇ ਨਾਲ ਹੀ ਜੜ੍ਹਾਂ ਵਾਲਾ ਇੰਟਰਚੇਂਜ। ਤੁਸੀਂ ਜੜ੍ਹਾਂ ਵਾਲਾ ਇੰਟਰਚੇਂਜ ਤੋਂ ਉਤਰ ਕੇ ਤੇ ਨਾਲ ਹੀ ਆ ਸਰਵਿਸ ਰੋਡ ਵੀ ਆਉਂਦਾ ਪਿਆ ਮੋਟਰਵੇ ਦੇ ਬਿਲਕੁਲ ਨਾਲ। ਉਹ ਸਾਹਮਣੇ ਜਿੱਥੇ ਬੰਦੇ ਤੁਰੇ ਜਾਣ ਦਾ, ਉਹ ਬੰਦੇ ਦਿਖੇ, ਉਹ ਸਰਵਿਸ ਰੋਡ ਆ, ਉੱਤੇ ਮੋਟਰਵੇ ਆ। ਤੁਸੀਂ ਉੱਥੋਂ ਇੰਟਰਚੇਂਜ ਤੋਂ ਲੱਥੋ ਤੇ ਵਾਪਸ ਇੱਧਰ ਸਰਵਿਸ ਰੋਡ ਤੇ ਪਵੋ ਤੇ ਸਿੱਧਾ ਭਰਾ ਦੇ ਡੇਰੇ ਤੇ ਤੁਸੀਂ ਪਹੁੰਚ ਜਾਓਗੇ। ਦਿਨ ਆਓ ਰਾਤ ਆਓ, ਜਦ ਮਰਜ਼ੀ ਆਓ, ਸਕੂਨ ਨਾਲ ਆਪਣਾ ਰਵੋ ਬਵੋ ਖਲੋਵੋ। ਤੇ ਹਵਾ ਬੜੀ ਸੋਹਣੀ ਚੱਲਦੀ ਪਈ ਆ, ਮੌਸਮ ਬੜਾ ਠੰਡਾ ਹੋ ਰੱਖਿਆ। ਮਾਘ ਜਿਹੜਾ ਉਹ ਤਾਂ ਗਰਮੀ ਨਾਲ ਹੀ ਲੰਘ ਗਿਆ। ਫਰਵਰੀ ਦੇ ਮਹੀਨੇ ਦੇ ਵਿੱਚ ਵੈਸੇ ਅਫਸੋਸ ਦੀ ਗੱਲ ਆ ਕਿ ਫਰਵਰੀ 'ਚ ਮਾਘ ਦੇ ਵਿੱਚ ਮਾਘ ਦਾ ਹੁੰਦਾ ਆ, ਤੇ ਉਹਦੇ ਵਿੱਚ ਠੰਡ ਹੁੰਦੀ ਆ, ਲੇਕਿਨ ਧੁੱਪਾਂ ਬਹੁਤ ਡਾਢੀਆਂ ਰਹੀਆਂ, ਜਿਹਦੇ ਨਾਲ ਕਣਕਾਂ ਨੂੰ ਵੀ ਨੁਕਸਾਨ ਹੋਇਆ। ਕਣਕਾਂ ਦਾ ਵੀ ਕੋਈ ਰੰਗ ਏਡੇ ਖਾਸ ਕੋਈ ਨਹੀਂ। ਕਿ ਉਹ ਸਾਹਮਣੇ ਵੇਖ ਲਓ ਕਿ ਕਣਕ ਜਿਹੜੀ ਆ ਮਾਘ ਦੇ ਵਿੱਚ ਹੀ ਸਿੱਟੇ ਕੱਢ ਗਈ ਸੀ। ਆ ਵੇਖਦੇ ਪਏ ਹੋ, ਇਹ ਕਣਕ ਨੇ ਸਿੱਟੇ ਕੱਢੇ ਹੋਏ ਨੇ। ਆ ਵੇਖੋ ਸਿੱਟੇ ਕੱਢੇ ਨਾ ਕਣਕ ਨੇ, ਆ ਸਾਰੇ ਸਿੱਟੇ ਕੱਢ ਰੱਖੇ ਕਣਕ ਨੇ। ਤੇ ਇਹਦੀ ਵਜ੍ਹਾ ਕਿ ਬਾਰਿਸ਼ਾਂ ਲੇਟ ਹੋਈਆਂ ਤੇ ਪਾਣੀ ਕੋਈ ਐਡਾ ਸਵਾਦੀ ਹੈ ਕੋਈ ਨਹੀਂ, ਤੇ ਨਹਿਰਾਂ ਦੀ ਵੀ ਬੰਦੀ ਹੋਈ ਆ, ਕਿਉਂਕਿ ਨਹਿਰਾਂ ਦੀ ਭਾਲ ਸਵਾਈ ਹੁੰਦੀ ਪਈ ਆ। ਉਸ ਵਜ੍ਹਾ ਕਰਕੇ ਹਵਾ ਬਹੁਤ ਤੇਜ਼ ਚੱਲਣ ਡਈ, ਠੰਡ ਮੈਨੂੰ ਵੀ ਲੱਗਦੀ ਪਈ ਆ। ਤੇ ਆਪਾਂ ਹੁਣ ਚੱਲਦੇ ਹਾਂ ਥੱਲੇ। ਪੰਜਾਬ ਤੋਂ ਅਸੀਂ ਦੂਰ ਨਹੀਂ ਹੋ ਸਕਦੇ, ਪੰਜਾਬ ਸਾਡੇ ਵਿੱਚੋਂ ਨਹੀਂ ਨਿਕਲ ਸਕਦਾ। ਤੇ ਸੋਸ਼ਲ ਮੀਡੀਆ ਵੀ ਅਸੀਂ ਵਰਤਦੇ ਹਾਂ ਆਪਣੀ ਬੋਲੀ ਲਈ, ਆਪਣੇ ਪੰਜਾਬ ਲਈ, ਆਪਣੀ ਪੰਜਾਬੀ ਕੌਮ ਲਈ, ਇਹਨਾਂ ਲਈ ਆਪਾਂ ਬੋਲੀ ਦਾ। ਹੋਰ ਜ਼ਾਤੀ ਤੌਰ 'ਤੇ ਬਾਬਿਓ ਆਪਾਂ ਨੂੰ ਕੋਈ ਚਾਅ ਕੋਈ ਸ਼ੌਕ ਨਹੀਂ ਹੈਗਾ ਹੀਰੋ ਬਣਨ ਦਾ, ਕੋਈ ਸੈਲੇਬ੍ਰਿਟੀ ਬਣਨ ਦਾ, ਕੋਈ ਸਟਾਰ ਬਣਨ ਦਾ, ਕੋਈ ਫੇਮ ਲੈਣ ਦਾ। ਇਹੋ ਜਿਹੀ ਫੇਮ ਤੋਂ ਆਪਾਂ ਊਂ ਹੀ ਚੰਗੇ ਹਾਂ, ਕਦੀ ਇਸ ਚੀਜ਼ ਨੂੰ ਸਿਰ ਤੋਂ ਸਵਾਰ ਨਹੀਂ ਕੀਤਾ। ਅੱਜ ਕੱਲ੍ਹ ਬੰਦਿਆਂ ਨੇ ਉਹਨਾਂ ਨੇ ਇੰਨਾ ਕੁ ਸਵਾਰ ਕਰ ਰੱਖਿਆ ਸੋਸ਼ਲ ਮੀਡੀਆ ਨੂੰ, ਫੇਮ ਨੂੰ ਆਪਣੀ ਸਿਰ 'ਤੇ, ਕਿ ਧੀਆਂ ਭੈਣਾਂ ਵਿਖਾਈ ਆਉਂਦੇ ਆ, ਨੰਗੇ ਹੋ ਵੀਡੀਓ ਪਾਈ ਆਉਂਦੇ ਆ,
ਪਤਾ ਨਹੀਂ ਕਿੱਦਾਂ ਦੇ ਲਾਈਵ ਮੈਚ ਲਾਈ ਜਾਂਦੇ ਆ ਟਿਕਟੋਕ ਤੇ ਅੱਗੇ ਪਿੱਛੇ, ਮਤਲਬ ਫੇਮ ਪਿੱਛੇ ਜਾਂ ਪੈਸੇ ਪਿੱਛੇ ਉਹਨਾਂ ਆਪਣੀ ਇੱਜ਼ਤ ਵੇਚ ਰੱਖੀ ਆ। ਲੇਕਿਨ ਆਪਣੇ ਵਿੱਚ ਆਪਾਂ ਉਹ ਕੈਟਾਗਰੀ ਦੇ ਬੰਦੇ ਨਹੀਂ ਆ ਭਰਾਓ। ਆ 4-4 ਲੱਖ 5-5 ਲੱਖ ਆਪਣੇ ਫੇਸਬੁੱਕਾਂ ਦੇ ਫਾਲੋਵਰ ਆ, 2 ਲੱਖ ਇੰਸਟਾਗ੍ਰਾਮ ਤੇ, ਕਿਤੇ ਲੱਖਾਂ ਦੇ ਵਿੱਚ ਫਾਲੋਵਰ ਆ ਹਾਂ। ਤੇ ਦਿਲ ਕੀਤਾ ਤਾਂ ਆ ਗਈ ਮਨ ਦੇ ਵਿੱਚ ਪੋਸਟ ਪਾਤੀ ਨਹੀਂ ਤਾਂ ਕਦੀ ਇਸ ਚੀਜ਼ ਨੂੰ ਹਾਂ ਅਸੀਂ ਪੇਡ ਪ੍ਰਮੋਸ਼ਨਾਂ ਕਰਕੇ, ਅਸੀਂ ਕੋਈ ਹੋਰ ਪ੍ਰਮੋਸ਼ਨਾਂ ਕਰਕੇ, ਅਸੀਂ ਲੋਕਾਂ ਨਾਲ ਕੰਟਰੋਵਰਸੀਆਂ ਲਾ ਕੇ ਅਸੀਂ ਕੰਟੀਨਿਊ ਰੱਖ ਸਕਦੇ ਹਾਂ ਆਪਣਾ ਕੰਮ। ਲੇਕਿਨ ਨਹੀਂ, ਅਸੀਂ ਆਪਣਾ ਕੰਟੈਂਟ ਜਿਹੜਾ ਸਾਫ਼ ਸੁਥਰਾ ਰੱਖਣਾ। ਤੇ ਕੋਸ਼ਿਸ਼ ਹਮੇਸ਼ਾ ਤੋਂ ਮੇਰੀ ਇਹ ਰਹੀ ਆ ਕਿ ਮੇਰੀ ਹਰ ਵੀਡੀਓ, ਹਰ ਵਲੌਗ, ਹਰ ਮੇਰਾ ਕੋਈ ਵੀ ਜਿਹੜਾ ਮੈਂ ਕੰਟੈਂਟ ਬਣਾ ਰਿਹਾ ਉਹਦੇ ਵਿੱਚ ਪੰਜਾਬੀ ਬੋਲੀ ਦਾ ਟੱਚ ਜ਼ਰੂਰ ਹੋਵੇ, ਕਿ ਉਹਦੇ ਹੱਕ ਦੇ ਵਿੱਚ ਗੱਲ ਜ਼ਰੂਰ ਕੀਤੀ ਗਈ ਹੋਵੇ, ਪੰਜਾਬੀ ਕੌਮ ਲਈ ਗੱਲ ਜ਼ਰੂਰ ਕੀਤੀ ਗਈ ਹੋਵੇ। ਇਹ ਆਪਣਾ ਮੋਟਿਵ ਰਹਿੰਦਾ ਸ਼ੁਰੂ ਤੋਂ ਹੀ। ਤੇ ਉਹ ਖੱਚਾ ਮਾਰਨੀਆਂ ਹੋਣ ਭਰਾਓ ਤਾਂ ਫਿਰ ਕਿਹੜੀ ਲੋੜ ਆ, ਫਿਰ ਤਾਂ ਇੰਨੇ ਆਪਣੇ ਵੀ ਫਾਲੋਵਰ, ਆਪਾਂ ਕੁਛ ਮਰਜ਼ੀ ਕਰ ਦਈਏ। ਉਹ ਚੱਕਰ ਜਿਹੜਾ ਆਪਣੇ ਵਿੱਚ ਬਾਬਿਓ ਨਹੀਂ ਹੈਗਾ। ਯੂ ਵੇਖ ਲਓ ਕੁਦਰਤ ਦਾ ਕੈਸਾ। ਮੈਂ ਅੱਗੇ ਗੱਲ ਕਰਦਾ ਕਿ ਮੇਰੀ ਹਮੇਸ਼ਾ ਤੋਂ ਕੋਸ਼ਿਸ਼ ਇਹ ਹੁੰਦੀ ਆ ਕਿ ਮੈਂ ਜਦ ਕੋਈ ਵੀ ਕੰਟੈਂਟ ਬਣਾਵਾਂ ਤੇ ਪੰਜਾਬੀਅਤ ਦੀ ਗੱਲ ਉਹਦੇ ਵਿੱਚ ਐਡ ਜ਼ਰੂਰ ਕਰਾਂ, ਜ਼ਰੂਰ ਹੋਵੇ। ਤੇ ਮੈਂ ਇਹ ਚੀਜ਼ ਵੇਖਦਾ ਪਿਆ ਕਿ ਤੁਸੀਂ ਵੇਖੋ ਰੱਬ ਸੋਹਣੇ ਨੇ ਸਾਨੂੰ ਆ ਧਰਤੀ ਦਿੱਤੀ ਆ, ਵੇਖੋ ਕਿੱਡੇ ਸੋਹਣੇ ਖੇਤ ਨੇ ਹੈ, ਆ ਸਰੋਂ ਹੈ, ਨਾਲ ਕਣਕ ਹੈ, ਨਾਲ ਪਰਾਂ ਕਮਾਂਦ ਹੈ। ਇੱਥੇ ਆਪਾਂ ਹੁਣ ਟਿਊਬਵੈੱਲ ਵੀ ਲਵਾਉਣ ਲੱਗੇ ਹਾਂ, ਉਹ ਮਿੱਟੀ ਪੱਟੀ ਪਈ ਆ, ਮਿੱਠੇ ਪਾਣੀ ਦਾ ਸਵੀਮਿੰਗ ਪੂਲ ਵਰਗਾ ਹੈ। ਡੇਰੇ 'ਚੋਂ ਨਿਕਲੋ ਆਰਾਮ ਸਕੂਨ ਨਾਲ ਨਹਾਓ ਇੱਥੇ। ਤਾਂ ਗੱਲ ਮੈਂ ਸਾਂਝੀ ਕਰਦਾ ਸਾਂ, ਉੱਤੇ ਚੜ੍ਹ ਕੇ ਵੇਖਿਆ ਤੇ ਕਿੱਡੀ ਸੋਹਣੀ ਰੁੱਤ ਹੈ, ਕਿੱਡਾ ਸੋਹਣਾ ਸਮਾਂ ਰੱਬ ਨੇ ਪੰਜਾਬ ਨੂੰ ਇਹ ਦਾਤ ਬਖਸ਼ੀ ਹੈ। ਪੀਰਾਂ ਫਕੀਰਾਂ ਦੇ ਸਦਕੇ ਨਾਲ, ਬਾਬੇ ਨਾਨਕ ਦੇ, ਬਾਬੇ ਬੁੱਲੇ ਸ਼ਾਹ ਦੇ ਸਦਕੇ ਨਾਲ ਰੱਬ ਸੋਹਣੇ ਨੇ ਕਿੱਡੀ ਦਾਤ ਸਾਨੂੰ ਇਹ ਬਖਸ਼ੀ ਆ ਕਿ ਇੱਥੇ 4 ਰੁੱਤਾਂ ਨੇ, ਸੋਹਣੀਆਂ 4 ਰੁੱਤਾਂ ਨੇ ਹੈਂ, 5 ਦਰਿਆ ਨੇ ਪੰਜਾਬ ਦੇ, ਤੇ ਦੁਨੀਆ 'ਤੇ ਕਿਤੇ ਵੀ ਕੋਈ ਨਹੀਂ ਹੈ। ਤੇ ਅਸੀਂ ਪੰਜਾਬੀ ਫਿਰ ਵੀ ਇੱਥੋਂ ਚਲੇ ਜਾਂਦੇ ਹਾਂ, ਕੂਚ ਕਰ ਜਾਂਦੇ ਹਾਂ ਪੈਸੇ ਦੇ ਲਾਲਚ ਦੇ ਵਿੱਚ, ਪੈਸਾ ਕਮਾਉਣ ਵਾਸਤੇ, ਜਾਂ ਇੱਕ ਦੂਜੇ ਦੀ ਰੀਸੋ ਰੀਸੀ ਕਿ ਇਹਦੇ ਕੋਲ ਗੱਡੀ ਚੰਗੀ ਹੈ, ਇਹਦੇ ਕੋਲ ਕੋਠੀ ਚੰਗੀ ਹੈ, ਮੈਂ ਵੀ ਬਾਹਰ ਜਾਣਾ, ਅਸੀਂ ਪੰਜਾਬ ਨੂੰ ਛੱਡ ਦਿੰਦੇ ਹਾਂ। ਚੜ੍ਹਦੇ ਪੰਜਾਬ ਵਾਲਿਆਂ ਦੀ ਮਿਸਾਲ ਲੈ ਲੈਂਦੇ ਹਾਂ ਕਿ ਪਿਛਲੇ ਡੰਗਾਂ ਦੇ ਵਿੱਚ ਆਪਾਂ ਵੇਖਦੇ ਸੀ ਕਿ ਟਰੰਪ ਨੇ ਜਹਾਜ਼ ਭਰ ਕੇ ਘੱਲਿਆ ਉਰੇ ਹੈ ਨਾ। ਤੇ ਚਲੋ ਉਹਨਾਂ ਗੱਲਾਂ ਦਾ ਐਡਾ ਦੁੱਖ ਨਹੀਂ, ਬੰਦੇ ਡਿਪੋਰਟ ਹੁੰਦੇ ਰਹਿੰਦੇ ਆ, ਕੋਈ ਗੱਲ ਨਹੀਂ। ਲੇਕਿਨ ਇੱਕ ਗਿਆਨੀ ਵੀਰ ਜਿਹਦਾ ਕੇਸ ਜਿਹਦੇ ਖੁੱਲ੍ਹੇ ਆ, ਕਸ਼ਹਿਰਾ ਉਹਨੇ ਤੇੜ ਪਾਇਆ, ਚੱਪਲਾਂ ਉਹਨੇ ਪਾਈਆਂ ਹੋਈਆਂ ਤੇ ਏਅਰਪੋਰਟ 'ਤੇ ਭੱਜਾ ਫਿਰਦਾ, ਗੋਰੇ ਉਹਦੇ ਪੁਲਿਸ ਵਾਲੇ ਪਿੱਛੇ ਲੱਗੇ ਹੋਏ ਆ। ਪਤੰਦਰਾ ਵੀ ਤੂੰ ਕਾਹਨੂੰ ਆਪਣਾ ਜਲੂਸ ਕਢਾਉਂਦਾ ਪਿਆ, ਕਿਉਂ ਇਹੀ ਆ ਤੈਨੂੰ ਵਾਪਸ ਭੇਜਣ ਡਿਆ ਤਾਂ ਤੂੰ ਵਾਪਸ ਆ ਜਾ। ਵੀ ਤੂੰ ਕਿਹੜਾ ਵੀ ਕਿਸੇ ਕੁੱਲੀ ਦਾ ਮਾਲਕ ਆ, ਤੁਸੀਂ ਇਸ ਮਿੱਟੀ ਦੇ, ਇਸ ਧਰਤੀ ਦੇ, ਇਸ ਸੋਨੇ ਦੇ ਮਾਲਕ ਹੋ ਜਿਹਨੂੰ ਗੋਰਾ ਸੋਨਾ ਕਹਿੰਦਾ। ਤੇ ਤੁਸੀਂ ਇਹਨੂੰ ਛੱਡ ਕੇ ਬਾਹਰ ਜਾਂਦੇ ਹੋ, ਫਿਰ ਤੁਸੀਂ ਇਹਦੇ ਵਿੱਚੋਂ ਨਿਕਲ ਜਾਂਦੇ ਹੋ ਪੰਜਾਬ ਦੇ ਹੋ, ਲੇਕਿਨ ਪੰਜਾਬ ਤੁਹਾਡੇ ਵਿੱਚੋਂ ਨਹੀਂ ਨਿਕਲਦਾ। ਤੁਸੀਂ ਅੱਜ ਵੀ ਕੋਈ ਮਹਿੰਗਾ ਪਰਫਿਊਮ ਲੈ ਕੇ ਉੱਥੋਂ ਲਾ ਲਓ ਆਪਣੇ ਪਿੰਡੇ 'ਤੇ, ਤੁਹਾਨੂੰ ਉਹਦੀ ਖੁਸ਼ਬੂ ਸਵਾਦ ਨਹੀਂ ਦੇਊਗੀ ਜੋ ਤੁਹਾਨੂੰ ਆ ਮਿੱਟੀ ਦੇ ਪਾਣੀ ਦਾ ਬੂੰਦ ਕਤਰਾ ਕੇ ਸੁੱਟ ਕੇ ਜੋ ਖੁਸ਼ਬੂ ਆਉਣੀ ਆ ਤੁਹਾਨੂੰ ਉਹਦੇ ਵਿੱਚੋਂ ਨਹੀਂ ਆਉਣੀ। ਹਾਂ ਤੁਸੀਂ ਵੀ ਕਾਹਨੂੰ ਐਂ ਭੱਜੇ ਫਿਰਦੇ ਹੋ, ਵਾਪਸ ਭੇਜਣ ਡਿਆ ਤੇ ਆ ਜਾ, ਕੋਈ ਨਹੀਂ, ਰੋਜ਼ੀ ਰੱਬ ਨੇ ਦੇਣੀ ਆ। ਸਾਡੇ ਕੋਲ ਆਪਣਾ ਹੁਣ ਤੋਂ ਇੱਕ ਚੀਜ਼ ਹੋਰ ਵੀ ਵੇਖੀਏ ਨਾ, ਤੁਸੀਂ ਸਾਡੇ ਤੋਂ ਅੱਗੇ ਹੋ, ਮੈਂ ਪਹਿਲੀ ਵੀ ਗੱਲ ਕੀਤੀ, ਖੇਤੀ 'ਚ ਵੀ ਅੱਗੇ ਆਪਾਂ ਉਹਦੀ ਮਿਸਾਲ ਲੈ ਲੈਂਦੇ ਕਿ ਯੂਰੀਆ 250 ਨੂੰ ਆ, ਸਾਡੇ 5500 ਨੂੰ ਆ। ਤੁਹਾਡੇ ਯੂਰੀਆ DAP ਜਿਹੜੀ ਆ ਉਹ 1200 ਨੂੰ ਆ, ਸਾਡੇ 17000 ਨੂੰ ਹੋ ਗਈ ਹੁਣ ਹੈ। ਤੁਹਾਡੇ ਵੀ ਮਤਲਬ ਫਸਲਾਂ ਦੇ ਰੇਟ ਵੀ ਵਧੀਆ, ਤੁਹਾਡੀਆਂ ਜ਼ਮੀਨਾਂ ਵੀ ਜਿਹੜੀਆਂ ਠੀਕ ਆ, ਪਾਣੀ ਵੀ ਚਲੋ ਵਧੀਆ ਹੈ ਨਾ, ਨਹਿਰੀ ਪਾਣੀ ਵੀ ਹੈਗਾ, ਰਾਵੀ ਸਾਰਾ ਤੁਸੀਂ ਬੰਦ ਕਰਕੇ ਤੇ ਉੱਥੇ ਡੈਮ ਡੂਮ ਬਣਾ ਕੇ ਤੇ ਆਪਣੀ ਨਹਿਰਾਂ ਨੂੰ ਪਾਣੀ ਪਾਇਆ ਹੋਇਆ ਹੈ ਨਾ। ਤਾਂ ਭਰਾਓ ਤੁਹਾਡੇ ਕੋਲੇ ਰੋਟੀ ਖਾਣ ਜੋਗੀ ਹੈਗੀ ਆ, ਪਰ ਤੁਸੀਂ ਪਤਾ ਨਹੀਂ ਕਿਉਂ ਚਲੇ ਜਾਂਦੇ ਹੋ ਉੱਧਰ, ਮੁੜ ਕੇ ਵਾਪਸ ਨਹੀਂ ਆਉਂਦੇ। ਇਹ ਨਹੀਂ ਕਿ ਸਾਡੇ ਲੋਕ ਨਹੀਂ ਜਾਂਦੇ, ਸਾਡੇ ਲੋਕ ਵੀ ਜਾਂਦੇ ਆ, ਲੇਕਿਨ ਹੱਥ ਘੱਟ ਪੈਂਦਾ ਇਹਨਾਂ ਦਾ, ਹੱਥ ਨਾ ਆਪਣੇ ਥੂ ਕੌੜੀ। ਲੇਕਿਨ ਜਾਂਦੇ ਆ, ਜਾ ਕੇ ਫਿਰ ਵਾਪਸ ਆਉਂਦੇ ਆ, ਪ੍ਰਾਪਰਟੀਆਂ, ਜ਼ਮੀਨਾਂ, ਹਰ ਚੀਜ਼ ਉਹ ਇੱਥੇ ਬਣਾਉਂਦੇ ਆ। ਲੇਕਿਨ ਤੁਸੀਂ ਜਿਹੜੇ ਵੀਰ ਹੋ, ਤੁਸੀਂ ਮੁੜ ਕੇ ਵਾਪਸ ਹੀ ਨਹੀਂ ਆਉਂਦੇ। ਸਾਡੇ ਨਸਲਾਂ ਜਿਹੜੀਆਂ ਉੱਥੇ ਰਹਿ ਜਾਂਦੀਆਂ ਤੇ ਉਹਨਾਂ ਨੂੰ ਆਪਣੇ ਪਿਛੋਕੜ ਦਾ ਪਤਾ ਹੀ ਨਹੀਂ ਹੁੰਦਾ ਵੀ ਸਾਡੇ ਬਜ਼ੁਰਗ ਕੌਣ ਸੀ, ਸਾਡੇ ਗਦਰੀ ਬਾਬੇ ਕੌਣ ਸੀ, ਸਾਡੇ ਹੀਰੋ ਕੌਣ ਸੀ, ਸਾਡੇ ਲੀਡਰ ਕੌਣ ਸੀ, ਪੰਜਾਬ ਦਾ ਇਤਿਹਾਸ ਕੀ ਆ, ਪੰਜਾਬ ਦੀ ਸੱਥ ਕੀ ਆ, ਪੰਜਾਬ ਦੀ ਵੰਗਾਰ ਕੀ ਆ, ਪੰਜਾਬ ਦੀ ਬੋਲੀ ਕੀ ਆ, ਪੰਜਾਬ ਦੀ ਵਿਚਾਰਧਾਰਾ ਕੀ ਆ, ਪੰਜਾਬੀਅਤ ਹੈ ਕੀ ਆ। ਜਵਾਕਾਂ ਨੂੰ ਬਿਲਕੁਲ ਜਵਾਕ ਉਹਦੇ ਤੋਂ ਅਣਜਾਣ ਰਹਿ ਜਾਂਦੇ ਆ। ਜਦੋਂ ਤੁਸੀਂ ਇੱਥੇ ਗੇੜਾ ਮਾਰਦੇ ਰਹੋਗੇ ਤਾਂ ਜਵਾਕ ਵੀ ਇੱਥੇ ਮਿੱਟੀ ਵਿੱਚ ਆ ਕੇ ਲੋਕਾਂ ਦੇ ਨਾਲ, ਬਜ਼ੁਰਗਾਂ ਦੇ ਨਾਲ ਵਿਚਰਦੇ ਰਹਿਣਗੇ। ਉਹਨਾਂ ਨੂੰ ਪੰਜਾਬ ਦੀ ਵਿਚਾਰਧਾਰਾ, ਪੰਜਾਬ ਦਾ ਸਮਾਜ, ਪੰਜਾਬ ਦਾ ਸੱਭਿਆਚਾਰ, ਪੰਜਾਬ ਦੀ ਬੋਲੀ, ਪੰਜਾਬ ਦੀ ਰੀਤ ਰਿਵਾਜ ਉਹਨਾਂ ਨੂੰ ਸਮਝ ਆਉਂਦੇ ਰਹਿਣਗੇ, ਪਤਾ ਲੱਗਦਾ ਰਹੂਗਾ। ਸਾਡੇ ਲੋਕ ਵੇਖ ਲਓ ਮੰਡੀ ਬਹਾਉਲ ਦੀ ਉਰੇ ਪਰੇ ਦੇ ਸਾਰੇ ਗਏ ਹੋਏ ਆ, ਲੇਕਿਨ ਵਾਪਸ ਇੱਥੇ ਆਉਂਦੇ ਆ, ਇੱਥੇ ਇਨਵੈਸਟ ਕਰਦੇ ਆ ਪੈਸਾ। ਅਸੀਂ ਇਸ ਗੱਲ ਨੂੰ ਸਮਝਦੇ ਹਾਂ, ਮੰਨਦੇ ਹਾਂ ਕਿ ਚੜ੍ਹਦੇ ਪੰਜਾਬ ਵਾਲੇ ਸਾਡੇ ਜਿੰਨੇ ਪੰਜਾਬੀ ਵੀਰ ਹੈਗੇ ਨੇ ਕਿ ਕਿਸੇ ਦੌਰ ਦੇ ਵਿੱਚ ਉਹਨਾਂ ਦੇ ਨਾਲ ਜ਼ਿਆਦਤੀਆਂ ਹੋਈਆਂ ਨੇ। ਉਹਨਾਂ ਦੇ ਜਦੋਂ ਖਾੜਕੂ ਲਹਿਰਾਂ ਚੱਲੀਆਂ ਨੇ ਜਾਂ ਕੋਈ ਹੋਰ ਲਹਿਰਾਂ ਚੱਲੀਆਂ ਨੇ ਤਾਂ ਉਹਨਾਂ
ਨੂੰ ਮਜਬੂਰਨ ਇੱਥੋਂ ਜਾਣਾ ਪਿਆ, ਮੁੜ ਕੇ ਉਹ ਬੈਨ ਹੋ ਗਿਆ ਜਾਂ ਵਾਪਸ ਨਾ ਆ ਸਕੇ। ਅਗਰ ਵਾਪਸ ਆਉਂਦੇ ਸੀ ਜਾਨ ਨੂੰ ਖਤਰਾ ਸੀ। ਲੇਕਿਨ ਅੱਜ ਉਹ ਚੀਜ਼ਾਂ ਸਾਰੀਆਂ ਟਲ ਗਈਆਂ ਨੇ ਮੇਰੇ ਵੀਰੋ, ਉਹ ਟਲ ਗਈਆਂ ਨੇ। ਅੱਜ ਲੜਾਈ ਕਲਮ ਦੀ ਹੈ, ਅੱਜ ਲੜਾਈ ਲਿਖਤ ਦੀ ਹੈ, ਅੱਜ ਲੜਾਈ ਜ਼ਬਾਨ ਦੀ ਹੈ, ਅੱਜ ਲੜਾਈ ਤੁਹਾਡੀ ਮੀਡੀਆ ਸੋਸ਼ਲ ਮੀਡੀਆ। ਤੇ ਉਦੋਂ ਮੀਡੀਆ ਸੋਸ਼ਲ ਮੀਡੀਆ ਨਹੀਂ ਸੀ ਐਡਾ ਹੁੰਦਾ ਤੇ ਗੱਲ ਦੱਬੀ ਜਾਂਦੀ ਹੁੰਦੀ ਸੀ। ਹੁਣ ਤਾਂ 1 ਮਿੰਟਾਂ ਦੇ ਵਿੱਚ ਗੱਲ ਵਾਇਰਲ ਹੋ ਜਾਂਦੀ ਆ ਤੇ ਜ਼ਿਆਦਤੀ ਕਰਨ ਵਾਲੇ ਬੰਦੇ ਦੀ ਉਹ ਬੱਕਰੀ ਟੈਟ ਹੋ ਜਾਂਦੀ ਆ। ਸੋ ਸਾਨੂੰ ਇੱਥੇ ਰਹਿਣਾ ਚਾਹੀਦਾ, ਸਾਨੂੰ ਇੱਥੇ ਆਉਣਾ ਚਾਹੀਦਾ, ਆਪਣੇ ਪੰਜਾਬ ਨਾਲ ਜੁੜਨਾ ਚਾਹੀਦਾ। ਜਿਹੜੀ ਵੀ ਲੜਾਈ ਹੁਣ ਚੱਲ ਰਹੀ ਹੈ ਸਾਨੂੰ ਪੰਜਾਬੀਆਂ ਨੂੰ ਸਾਹਮਣੇ ਹੋ ਕੇ ਫੇਸ ਕਰਨੀ ਚਾਹੀਦੀ ਹੈ, ਨਾ ਕਿ ਅਸੀਂ ਛੱਡ ਕੇ ਨਸੀਏ। ਮੈਂ ਆਪਣੇ ਲੋਕਾਂ ਨੂੰ ਵੀ ਕਹਿਣਾ ਹੁੰਦਾ ਜਿਹੜੇ ਛੱਡ ਕੇ ਇੱਥੋਂ ਉੱਧਰ ਚਲੇ ਗਏ ਨੇ, ਉੱਥੇ ਜਾ ਕੇ ਉਹਨਾਂ ਨੇ ਵੀ ਆਪਣੀ ਬੋਲੀ ਛੱਡੀ ਆ। ਕੈਨੇਡਾ ਦੇ ਵਿੱਚ ਸੈਂਸਸ ਹੋਏ ਸੀ, ਉਹਨਾਂ ਆਪਣੀ ਮਾਂ ਬੋਲੀ ਉਰਦੂ ਕਰਵਾਈ ਆ, ਉਹਦੇ 'ਤੇ ਬੜਾ ਬਵਾਲ ਹੋਇਆ ਸੀ। ਮੈਂ ਬੜੀਆਂ ਵੀਡੀਓ ਪਾਈਆਂ ਸੀ ਤੇ ਉਹਦੇ ਵਿੱਚ ਵੀ ਮਸਲੇ ਬਣੇ ਸੀ, ਲੇਕਿਨ ਉਹ ਥੋੜ੍ਹਾ ਬਹੁਤਾ ਮਸਲਾ ਜਿਹੜਾ ਸੀ ਉਹ ਹੱਲ ਹੋ ਗਿਆ। ਸੋ ਵੇਖੋ ਤੁਸੀਂ ਚਲੇ ਜਾਂਦੇ ਹੋ ਛੱਡ ਕੇ, ਤੁਹਾਡੀ ਧਰਤੀ ਕੋਈ ਹੋਰ ਮੱਲ ਰਿਹਾ। ਮੈਂ ਵੇਖਦਾ ਪਿਆ ਸੀ ਲੁਧਿਆਣੇ ਦੇ ਵਿੱਚ ਭਈਏ ਇਲੈਕਸ਼ਨ ਲੜਦੇ ਆ, ਪ੍ਰਾਪਰਟੀਆਂ ਭਈਏ ਖਰੀਦਦੇ ਆ। ਮੇਰੇ ਕੋਲ ਇੱਥੇ ਇੱਕ ਬੰਦਾ ਆਇਆ, 18 ਕਿੱਲੇ ਉਹਦੀ ਪੈਲੀ ਸੀ, ਕਹਿੰਦਾ ਵੇਚਣ ਆਇਆ ਸੀ, ਵੇਚ ਕੇ ਚੱਲਾਂ, ਹਿਸਾਬ ਲਾ ਲਾ। ਪਹਿਲਾਂ ਉੱਧਰ ਗਿਆ, ਉੱਧਰੋਂ ਇੱਧਰ ਆਇਆ, ਫਿਰ ਇੱਥੇ ਆ ਕੇ ਮੈਨੂੰ ਮਿਲਿਆ, ਕਹਿੰਦਾ 18 ਕਿੱਲੇ ਪੈਲੀ ਸੀ ਭਰਾ, ਵੇਚ ਕੇ ਚੱਲਾਂ। ਨਿਆਣੇ ਨਹੀਂ ਮੰਨਦੇ, ਉਹ ਕਹਿੰਦੇ ਵੇਚ ਕੇ ਆ, ਸਾਨੂੰ ਪੈਸਾ ਦੇ, ਅਸੀਂ ਇੱਥੇ ਕੰਮ ਕਰਨਾ। ਸੋ ਆਹ ਜਿਹੜੀਆਂ ਚੀਜ਼ਾਂ ਨੇ ਗਲਤ ਹੈ। ਤਾਂ ਤੇ ਖਰੀਦਣ ਵਾਲੇ ਕੌਣ ਹੁੰਦੇ ਨੇ? ਦੂਜੀਆਂ ਸਟੇਟਾਂ ਦੇ ਦੂਜੇ ਲੋਕ। ਕੱਲ੍ਹ ਨੂੰ ਜਾ ਕੇ ਉਹਨਾਂ ਪੰਜਾਬ ਦੇ ਮਾਲਕ ਬਣ ਜਾਣਾ, ਅਸੀਂ ਪੰਜਾਬ ਦੇ ਵਿੱਚ ਪ੍ਰਾਹੁਣੇ ਰਹਿ ਜਾਣਾ। ਆਹ ਸਾਡੇ ਸਾਹਮਣੇ ਹੈਗੀ ਆ ਖੋਰੀ ਪਈ ਹੋਈ, ਛੋਈ ਜਿਹਨੂੰ ਕਹਿੰਦੇ ਆ ਪੰਜਾਬੀਓ। ਇਹਦੇ ਨਾਲ ਆਪਣੇ ਡੇਰੇ ਦੇ ਹੈਗੀਆਂ ਭੱਠੀਆਂ, ਇੱਥੇ ਕੱਢਦਾ ਦੁੱਧ ਕਾੜ ਕੇ ਇੱਥੇ ਬਣਦਾ ਖੋਇਆ। ਠੀਕ ਹੈ, ਇਹ ਮੇਨ ਰੋਡ ਗੁਜ਼ਰ ਰਿਹਾ ਸਾਡੇ ਪਿੰਡ ਦਾ, ਉਧਰ ਮੋਟਰਵੇ ਆ, ਨਾਲ ਸਰਵਿਸ ਰੋਡ ਆ, 3 ਰੋਡ ਆ, 3 ਰੋਡਾਂ ਦੇ ਸੈਂਟਰ 'ਚ ਆਪਣਾ ਡੇਰਾ। ਜਿੱਧਰੋਂ ਵੀ ਤੁਸੀਂ ਕਿਤੋਂ ਆਉਂਦੇ ਹੋ ਤਾਂ ਤੁਹਾਨੂੰ ਆਪਣੇ ਡੇਰੇ ਸਾਹਮਣੇ ਆ ਕੇ ਬ੍ਰੇਕ ਬਣਨੀ ਪਊਗੀ। ਤੇ ਅੱਛਾ, ਖੋਰੀ ਪਈ ਹੋਈ ਆ, ਇਹ ਥੱਲੇ ਬਾਲ ਕੇ ਆਪਾਂ ਖੋਇਆ ਬਣਾਉਂਦੇ ਹਾਂ। ਸਾਡੇ ਪਿੰਡ ਦਾ ਇੱਕ ਵਾਧਾ ਇਹ ਵੀ ਹੈਗਾ ਕਿ ਤੁਹਾਨੂੰ ਅਗਰ ਕੰਟੇਨਰ ਖੋਏ ਦਾ ਵੀ ਚਾਹੀਦਾ ਨਾ ਤਾਂ ਤੁਹਾਨੂੰ ਮਿਲੂਗਾ। ਸਾਡੇ ਪਿੰਡ ਦੇ ਵਿੱਚ ਇੰਨਾ ਖੋਇਆ ਜ਼ਿਆਦਾ ਬਣਦਾ ਆ। ਤੇ ਇਹ ਸਾਡੇ ਵੀਰ ਹੈਗੇ ਆ ਗੁੱਜਰ ਸਾਹਿਬ, ਇਹ ਬਣਾਉਂਦੇ ਆ ਖੋਇਆ। ਵੇ ਨਾਲ ਡੱਬਾ ਛੱਡ ਕੇ ਸਿੱਧਾ ਹੋ ਗਿਆ। ਗੁਜਰਾ ਸੁਣਾ ਖਲੋ ਜਾ, ਮੈਨੂੰ ਨਾ ਲਾ ਲੈਣ ਦੇ ਇੱਕ ਵਾਰੀ। ਉਹ ਲੈ ਜਾ ਹੁਣ, ਆ ਲੈ ਗਿਆ। ਹਾਂ ਸੁਣਾ, ਠੀਕ ਹੈ? ਸ਼ੁਕਰ ਅੱਲਾਹ ਪਾਕ ਦਾ, ਠੀਕ ਠਾਕ। ਕੀ ਕਰਦਾ ਪਿਆ? ਖੋਇਆ ਮਾਰ ਰਹੇ, ਕਾਰੋਬਾਰ ਕਰ ਰਹੇ ਆਪਦਾ। ਕਾਰੋਬਾਰ ਕਰ ਰਿਹਾ ਜੀ? ਖੋਇਆ ਮਾਰ ਰਹੇ ਹੈ। ਇਹ ਸੁੱਕੇ ਵਾਲਾ ਕਿ ਖਾਲਸ ਕੇ? ਖਾਲਸ ਹੀ ਹੈ। ਅੱਛਾ ਖਾਲਸ ਹੀ ਆ। ਹਾਂ ਚੰਨ, ਕੀ ਹਾਲ ਹੈ ਤੇਰਾ? ਠੀਕ ਆ? ਠੀਕ ਠਾਕ ਜੀ। ਚਲੋ ਖਾ ਕੇ ਜੱਟ ਸਾਹਿਬ ਤੇ ਦੇਖੋ। ਜੱਟ ਸਾਹਿਬ ਸੁਣਾਓ, ਠੀਕ ਹੋ? ਠੀਕ ਠਾਕ, ਅੱਲਾਹ ਪਾਕ ਦਾ ਸ਼ੁਕਰ ਜੀ। ਫਖਰ ਜ਼ਮਾਨ ਦੋਸਤ ਹੈ ਸਾਡਾ, ਅਸੀਂ ਇਹਨੂੰ ਮਿਲਣ ਆਇਆ, ਕਹਿੰਦਾ ਖੋਇਆ ਸ਼ੋਇਆ ਖਾਓ, ਦੁੱਧ ਸ਼ੁੱਧ ਪੀਓ। ਓਏ ਹੋਏ ਹੋਏ, ਖੁੱਲਾ ਹੀ ਹੈ, ਖੁੱਲਾ ਹੀ ਮਾਲ ਚੱਲ ਰਿਹਾ ਜੀ ਗੁਜਰਾਂ ਦੇ ਡੇਰੇ ਤੇ। ਅੱਲਾਹ ਪਾਕ ਇਹਨਾਂ ਨੂੰ ਬਹੁਤਾ ਦੇਵੇ ਜੀ। ਅੱਲਾਹ ਪਾਕ ਬੁੱਧ ਦੇਵੇ ਜੀ। ਜੀ ਬਿਲਕੁਲ ਜੀ। ਕਰੋ ਚੱਕ ਪੈਸੇ ਵਾਲੀ। ਮੈਂ ਲੱਗਾ ਇਹਨੂੰ ਕਿਸੇ ਪਾਸੇ ਲਾ ਦਾਂ। ਪਿਆ ਜੀ ਬੜਾ ਵੀਆਈਪੀ ਖੋਇਆ, ਖੋਇਆ, 4 ਚੱਕ ਦੀ ਸਗਾਤ ਆ ਜੀ। ਮੈਂ ਅੱਗੇ ਗੱਲ ਕਰਨਾ ਕਿ 4 ਚੱਕ ਚੋਂ ਕੋਈ ਬੰਦਾ ਕਹੇ ਨਾ ਕਿ ਮੈਨੂੰ ਕੰਟੇਨਰ ਖੋਏ ਦਾ ਚਾਹੀਦਾ, ਉਹ ਵੀ ਲੱਭ ਜਾਏਗਾ। ਕੰਟੇਨਰ ਵੀ ਰਾਤੋਂ ਰਾਤ ਤਿਆਰ ਕਰ ਦੇਣਗੇ। ਹਾਂ ਆਪਾਂ ਖੋਇਆ ਖਾ ਕੇ ਵੇਖਦੇ ਹਾਂ। ਮੇਰੇ ਕੋਲੇ ਆਉਣ ਦਾ ਤੁਹਾਨੂੰ ਇੱਕ ਹੋਰ ਫਾਇਦਾ ਵੀ ਹੋਏਗਾ ਕਿ ਤੁਹਾਨੂੰ ਖੋਇਆ ਇੱਥੋਂ ਫ੍ਰੀ ਖਾਣ ਨੂੰ ਲੱਭੇਗਾ। ਮੇਰੇ ਕੋਲ ਜਿਹੜੇ ਵੀਰ ਅਕਸਰ ਆਉਂਦੇ ਹੁੰਦੇ ਨਾ, ਜਿਹੜੇ ਬੰਦੇ ਡਿਮਾਂਡ ਕਰਦੇ ਆ ਕਿ ਯਾਰ ਅਸੀਂ ਖੋਇਆ ਖਾਣਾ ਜਾਂ ਬਰਫੀ ਖਾਣੀ ਆ, ਤਾਂ ਫਿਰ ਉਹ ਆਪਾਂ ਇੱਥੋਂ ਬਣਾ ਲਈਦੀ, ਆਪ ਹੀ ਤਿਆਰ ਕਰ ਲਈਦੀ ਆ, ਫਰੈਸ਼ ਤਾਜ਼ਾ ਬਰਫੀ ਹੈ। ਅਤੇ ਜਿੱਦਾਂ ਦੀ ਮਰਜ਼ੀ ਭੁੰਨ ਕੇ ਸੋਹਣੇ ਤਰੀਕੇ ਨਾਲ ਖੰਡ ਪਾ ਕੇ ਐਂ ਕੜਾਈ ਦੇ ਵਿੱਚ ਇਹ ਬਣਾਈਆਂ ਹੋਈਆਂ ਲੰਬੀਆਂ, ਥੱਲੇ ਕੋਰੀ ਵਾਲੀ ਦੀ ਆ, ਦੁੱਧ ਪਾਈ ਦਾ ਅਤੇ ਪੂਰ ਲਾ ਲਈ ਦਾ ਖੋਏ ਦਾ। ਮਣ ਦੁੱਧ ਦੇ ਵਿੱਚੋਂ 9 ਕਿਲੋ ਖੋਇਆ ਨਿਕਲਿਆ ਹੁੰਦਾ ਨਾ, ਖਾਲਸ ਹੋਵੇ ਪਿਓਰ। ਹਾਂ ਮਣ ਦੁੱਧ ਹੋਵੇ ਨਾ ਖਾਲਸ ਪਿਓਰ, ਅਤੇ 9 ਕਿਲੋ ਖੋਇਆ ਜਿਹੜਾ ਉਹ ਬਣ ਜਾਂਦਾ। ਅੱਛਾ, ਅਤੇ ਇਹ ਹੈਗੀ ਜੀ ਖਾਲਸ ਬੋਲੀ ਦੀ ਗੁਜਰਾ। ਹਾਂਜੀ, ਇਹ ਖਾਲਸ ਬੋਲੀ ਦਾ ਖੋਇਆ। ਯਾਰ ਵੇਖੋਗੇ ਕੀ ਹੋਏਗੀ, ਕੀ ਤਾਕਤ ਹੋਏਗੀ, ਕੀ ਇਹਦਾ ਥਿੰਦਾ ਹੋਏਗਾ। ਚੈੱਕ ਕਰੋ ਤੁਸੀਂ ਹੈਂ, ਇਹ ਵੇਖੋ ਮੇਰਾ ਭਰਾ, ਜਿਹਨੇ ਖਾਣਾ ਦੇਰ ਨਾ ਕਰੋ, ਛੇਤੀ ਪਹੁੰਚੋ, ਟਿਕਟ ਕਰਾਓ, ਵੀਜ਼ਾ ਲਵੋ ਪਾਕਿਸਤਾਨ ਦਾ, ਅਤੇ ਮੇਰੇ ਕੋਲ ਆ ਜਾਓ ਇੱਥੇ। ਤੁਹਾਨੂੰ ਖਾਲਸ ਬੋਲੀ ਦਾ ਖੋਇਆ ਨਹੀਂ ਉਹ ਖਵਾਵਾਂਗੇ ਹੈਂ। ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੈਸੇ ਮੌਜ ਹੁੰਦੀ ਦੋਸਤੋ, ਕਿਤੇ ਗੁੜ ਨਿਕਲ ਰਿਹਾ, ਖੋਇਆ ਤਾਂ ਆਲਵੇਜ਼ ਬਣਦਾ ਹੀ ਆ, ਕਿਤੇ ਚੀੜ ਬਣ ਰਹੀ ਹੈ, ਕਿਤੇ ਰੋਹ ਨਿਕਲ ਰਹੀ ਹੈ, ਅਤੇ ਕਿਤੇ ਮਰੂੰਡੇ ਬਣ ਰਿਹਾ, ਕਿਤੇ ਗਜਰੇਲੇ ਬਣ ਰਿਹਾ ਗਾਜਰਾਂ ਦੇ, ਕਿਤੇ ਦਾਣੇ ਭੁੰਨ ਰਹੇ, ਕਿਤੇ ਕੁਛ। ਸਿਆਲ ਮਾਂ ਜਿਹੜਾ ਨਾ ਉਹ ਖਾਣ ਨਹੀਂ ਹੁੰਦਾ ਮੇਰਾ ਖਿਆਲ ਸਾਡੇ ਪੰਜਾਬੀਆਂ ਵਾਸਤੇ ਤਾਂ, ਕਿ ਜਿੱਦਾਂ ਸਿਆਲ ਆਉਂਦਾ ਸਾਡਾ ਵਿਆਹ ਜਿੰਨਾ ਚਾਅ ਚੜ੍ਹ ਜਾਂਦਾ ਕਿ ਯਾਰ ਹੁਣ ਖਾਵਾਂਗੇ ਛਾਵਾਂ ਹੈ ਨਾ। ਚਲੋ ਠੀਕ ਹੈ ਬਾਬਿਓ, ਅੱਲਾ ਦੇ ਹਵਾਲੇ। ਆਹ ਰੀਜ਼ਨ ਸੀ ਜੀ ਆਪਾਂ ਜਿਹੜਾ ਸੋਸ਼ਲ ਮੀਡੀਆ ਦਾ ਕੱਟ ਆਫ ਸੀ। ਹੁਣ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਵੀਡੀਓ ਆਪਣੀ ਜ਼ਰੂਰ ਆਉਂਦੀ ਰਹੇ, ਡੇਲੀ ਆਉਂਦੀ ਰਹੇ। ਡੇਲੀ ਨਹੀਂ ਤਾਂ ਇੱਕ ਦਿਨ ਛੱਡ ਕੇ ਇੱਕ ਦਿਨ ਆਪਾਂ ਕੋਸ਼ਿਸ਼ ਕਰਾਂਗੇ। ਇਕੱਲਾ ਬੰਦਾ ਨਾ ਯਾਰ, ਅਤੇ
ਚਾਰ ਚੁਫੇਰੇ ਟਾਈਮ ਦੇਣਾ ਪੈਂਦਾ, ਖੇਤੀ ਵੀ ਆ ਅਤੇ ਡੇਰੇ ਦਾ ਕੰਮ ਵੀ ਆ, ਆਇਆ ਗਿਆ ਵੀ ਆ, ਹੋਰ ਰਿਸ਼ਤੇਦਾਰ ਬਰਾਦਰੀ 'ਚ ਵਿਆਹ ਸ਼ਾਦੀ ਅੱਗੇ ਪਿੱਛੇ ਉਹ ਵੀ ਜਾਣਾ ਪੈਂਦਾ। ਸੋ ਸਾਰੇ ਕੰਮ ਜਿਹੜੇ ਆ ਉਹ ਨਾਲ ਨਾਲ ਆ। ਚਲੋ ਠੀਕ ਆ, ਓਕੇ, ਅੱਲਾ ਦੇ ਵਾਲੇ ਆ।